ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 17 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਗੁਰਪਾਲ ਸਿੰਘ, ਸਪ੍ਰਿੰਗਫੀਲਡ, ਵਰਜੀਨੀਆ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ। ਸਤਨਾਮ ਸਿੰਘ, ਸਨੀ ਪਰੇਵਾਲ। ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ। ਲਖਵੀਰ ਸਿੰਘ, ਸਮਰਾ, ਟੈਕਸਸ। ਗੁਰਮੇਲ ਸਿੰਘ, ਬੇਕਰਸਫੀਲਡ। ਅਮਰਜੀਤ ਸਿੰਘ, ਸਟਾਕਟਨ। ਹਰਨੇਕ ਸਿੰਘ, ਪਾਬਲਾ, ਰੈਂਟਨ, ਵਾਸ਼ਿੰਗਟਨ। H&M ਆਇਲ, ontario। ਹਰਜੀਤ ਸਿੰਘ, ਲੈਥਰੋਪ। ਗੁਰਮੇਲ ਸਿੰਘ, ਬਲਬੀਰ ਬਾਸੀ, ਐਲਗਰੋ। ਕਰਨੈਲ ਸਿੰਘ, ਰੰਧਾਵਾ, ਟਰਲਾ। ਗੁਰਨੇਕ ਸਿੰਘ, ਬਾਗੜੀ, ਫਰੈਜ਼ਨੋ। ਧਰਮ ਸਿੰਘ, ਰਮਿੰਦਰ ਬਸਰਾ, ਬੇਕਰਸਫੀਲਡ। ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਬੋਇੰਗ ਦਾ ਜੋ ਵਿਸਲ ਬਲੋਅਰ ਇੰਜੀਨੀਅਰ ਆ, ਉਸ ਦੀ ਜਿਹੜੀ ਹੀਅਰਿੰਗ ਆ ਰਾਈਟ ਨਾਓ ਚੱਲ ਰਹੀ ਹੈਗੀ ਆ। ਤੇ ਉਸਨੇ ਬਹੁਤ ਜਿਹੜੇ ਆ ਡਰਾਰ ਵਾਲੇ ਜਿਹੜੇ ਬਿਆਨ ਆ ਉਹ ਜਾਰੀ ਕੀਤੇ ਆ। ਕਹਿੰਦਾ ਵੀ ਕਿਸ ਤਰ੍ਹਾਂ ਜਿਹੜੇ ਬੋਇੰਗ ਦੇ ਜਹਾਜ਼ ਹੈਗਾ ਇੱਕ 787 ਡ੍ਰੀਮ ਲਾਈਨਰ, ਇਹ ਮਿਡ ਏਅਰ ਦੇ ਵਿੱਚ ਕ੍ਰੈਸ਼ ਹੋ ਸਕਦਾ ਹੈਗਾ। ਕਾਰਨ ਕੀ ਆ ਵੀ ਕਹਿੰਦਾ ਬਹੁਤ ਸਾਰੇ ਜੋ ਆ ਸ਼ਾਰਟਕਟਸ ਕੀਤੇ ਗਏ ਹੈਗੇ ਆ ਖਰਚਾ ਬਚਾਉਣ ਦੇ ਲਈ। ਇਹ ਕਹਿੰਦਾ ਵੀ ਬੋਇੰਗ ਵਿਸਲ ਬਲੋਅਰ calls for halt of 787 Dreamliner production, says jet could drop to the ground from mid-air. ਇਹ ਇੱਕ ਬਹੁਤ ਵੱਡਾ ਖੁਲਾਸਾ ਬੋਇੰਗ ਦਾ ਜੋ ਇੰਜੀਨੀਅਰ ਆ ਉਸਨੇ ਕੀਤਾ ਹੈ। ਅੱਜ ਹੀਅਰਿੰਗ ਚੱਲ ਰਹੀ ਹੈ। ਸੈਮ ਸਲੇਪੁਰ ਨਾਮ ਦਾ ਇਹ ਵਿਸਲ ਬਲੋਅਰ ਜੋ ਬੋਇੰਗ ਦਾ ਇੰਜੀਨੀਅਰ ਸੀ। ਪਿਛਲੇ ਸਮੇਂ ਦੇ ਵਿੱਚ ਵੀ ਇਸਨੇ ਕਈ ਜਿਹੜੀਆਂ ਚੀਜ਼ਾਂ ਆ ਉਹ ਦੱਸੀਆਂ ਸੀਆਂ। ਕਹਿੰਦਾ ਵੀ ਬੋਇੰਗ 787 ਜੋ ਕਿ ਸਾਊਥ ਕੈਰੋਲੀਨਾ ਦੇ ਵਿੱਚ ਬਣਾਏ ਜਾਂਦੇ ਆ, ਪ੍ਰੀਮੈਚੁਰ ਫਟੀਗ ਫੇਲਰ ਕਰਕੇ ਇਹ ਕ੍ਰੈਸ਼ ਹੋ ਸਕਦੇ ਹੈਗੇ ਆ। ਤੇ ਹਜੇ ਉਹਦੀ ਹੀਅਰਿੰਗ ਚੱਲ ਰਹੀ ਆ, ਉਹਦੇ ਵਿੱਚ ਡਿਟੇਲ ਆਣੀ ਆ। ਜਿੰਨਾ ਕੁ ਬਾਹਰ ਆਇਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ। ਕਹਿੰਦੇ ਵੀ ਸਟਰਕਚਰਲ ਇੰਟੈਗ੍ਰਿਟੀ ਜੋ ਆ 787 ਦੀ ਉਹ ਇਨਐਕੂਰੇਟ ਹੈਗੀ ਆ। ਸੋ ਇੱਕ ਬਹੁਤ ਵੱਡਾ ਜਿਹੜਾ ਬਲੇਮ ਹੈਗਾ ਉਹਨਾਂ ਦੇ ਉੱਤੇ। ਇਸ ਤੋਂ ਪਹਿਲਾਂ ਇੱਕ ਹੋਰ ਜਿਹੜਾ ਬੋਇੰਗ ਦਾ ਵਿਸਲ ਬਲੋਅਰ ਸੀ, ਸਾਬਕਾ ਜਿਹੜਾ ਉਹਨਾਂ ਦਾ ਇੰਪਲੋਈ ਜੌਨ ਬਾਰਨੈਟ, ਉਹ ਮ੍ਰਿਤ ਪਾਇਆ ਗਿਆ ਸੀਗਾ। ਉਸ ਦੇ ਬਾਰੇ ਇਹ ਕਿਹਾ ਗਿਆ ਸੀ ਵੀ ਉਸਨੇ ਆਪਣੇ ਆਪ ਨੂੰ ਮਾਰ ਲਿਆ। ਉਹ ਵੀ ਟੈਸਟੀਫਾਈ ਕਰਨ ਦੇ ਲਈ ਜਾ ਰਿਹਾ ਸੀ। ਉਹ ਕਿਸੇ ਹੋਰ ਸੂਬੇ 'ਚ 30 ਸਾਲ ਤੋਂ ਵੱਧ ਉਸਨੇ ਕੰਮ ਕੀਤਾ ਸੀਗਾ ਬੋਇੰਗ ਦੇ ਵਿੱਚ। ਤੇ ਕੁਝ ਦਿਨ ਪਹਿਲਾਂ ਹੀ ਆਪਣੇ ਮਰਨ ਤੋਂ ਉਹਨੇ ਕਹਿੰਦੇ ਵੀ ਐਵੀਡੈਂਸ ਦਿੱਤਾ ਸੀਗਾ ਵਿਸਲ ਬਲੋਅਰ ਲਾ ਸੂਟ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਇਸ ਜਿਹੜਾ ਹੁਣ ਨਵਾਂ ਜਿਹੜਾ ਬੋਇੰਗ ਦਾ ਇੰਜੀਨੀਅਰ ਜਿਹੜਾ ਟਰਨਡ ਵਿਸਲ ਬਲੋਵਰ ਆ, ਜਿਸਨੇ 787 ਡ੍ਰੀਮ ਲਾਈਨਰ ਦੀ ਗੱਲ ਕੀਤੀ ਆ, ਇਹਦੇ ਨਾਲ ਲੋਕਾਂ ਦਾ ਭਰੋਸਾ ਬੋਇੰਗ ਵਿੱਚ ਲਗਾਤਾਰ ਘਟ ਰਿਹਾ ਆ। ਬੋਇੰਗ ਨੇ ਇਹ ਜਿਹੜੇ ਇੰਜੀਨੀਅਰ ਦੇ ਜੋ ਬਿਆਨ ਆ ਉਸ ਨੂੰ ਨਕਾਰਦੇ ਹੋਏ ਕਿਹਾ ਆ ਵੀ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਸਾਡਾ ਵਿਸ਼ਵਾਸ ਆ 787 ਡ੍ਰੀਮ ਲਾਈਨਰ ਦੇ ਵਿੱਚ। ਬੋਇੰਗ ਦਾ ਜਿਹੜਾ ਇਹ ਕੁਆਲਿਟੀ ਇੰਜੀਨੀਅਰ ਸੈਮ ਸਾਲੇਪੁਰ NBC ਨਾਈਟਲੀ ਨਿਊਜ਼ ਦੇ ਨਾਲ ਉਹਨੇ ਪਹਿਲੀ ਵਾਰੀ ਫਸਟ ਜਿਹੜੀ ਆ ਔਨ ਕੈਮਰਾ ਇੰਟਰਵਿਊ ਦਿੱਤੀ ਸੀਗੀ ਪਿਛਲੇ ਹਫ਼ਤੇ, ਜਿਹਦੇ ਵਿੱਚ ਉਸਨੇ ਕਈ ਇੱਦਾਂ ਦੇ ਜਿਹੜੇ ਮੁੱਦੇ ਆ ਉਹ ਚੱਕੇ ਆ। ਸੋ ਅੱਜ ਉਸਨੇ ਸਬ ਕਮੇਟੀ ਦੇ ਸਾਹਮਣੇ, US ਦੀ ਜਿਹੜੀ ਸੈਨੇਟ ਸਬ ਕਮੇਟੀ ਆ ਉਸ ਦੇ ਸਾਹਮਣੇ ਜਿਹੜਾ ਉਹ ਚੱਲਣਾ ਆ। 737 ਮੈਕਸ 9 ਪਲੇਨਸ ਤੋਂ ਬਾਅਦ ਦੇ ਵਿੱਚ ਹੀ ਇਹ ਸਾਰਾ ਜਿਹੜਾ ਉਹ ਰੌਲਾ ਪੈਣਾ ਸ਼ੁਰੂ ਹੋਇਆ ਸੀ। 2 ਤਾਂ ਜਹਾਜ਼ ਡਿੱਗ ਗਏ ਸੀਗੇ ਇਹਨਾਂ ਦੇ ਕੁਛ ਵਰੇ ਪਹਿਲਾਂ,
ਰੀਸੈਂਟਲੀ ਅਲਾਸਕਾ 에ਅਰਲਾਈਨਸ ਦੇ ਬੋਇੰਗ ਦੇ ਜਹਾਜ਼ ਨਟ ਬੋਲਟ ਜਿਹੜੇ ਉਹ ਢਿੱਲੇ ਸੀਗੇ, ਇੱਕ ਜਿਹੜਾ ਡੋਰ ਪੈਨਲ ਆ ਉਹ ਡਿੱਗ ਗਿਆ, ਇੱਕ ਹੋਰ ਜਹਾਜ਼ ਇੱਕ ਹੋਰ ਫਲਾਈਟ ਦੇ ਵਿੱਚ ਜਿਹੜਾ ਐਕਸਟਰਨਲ ਪੈਨਲ ਆ ਉਹ ਲੱਥ ਕੇ ਜਿਹੜਾ ਉਹ ਡਿੱਗਾ ਹੋਇਆ ਸੀਗਾ। ਸੋ ਇਹ ਸਾਰਾ ਕੁਛ ਦੇਖਦੇ ਹੋਏ ਆਪਾਂ ਦੇਖਿਆ, ਆਡਿਟ ਵੀ ਜਦ ਕੀਤਾ ਸੀ ਉਹ ਵੀ ਆਪਾਂ ਰਿਪੋਰਟ ਸਾਹਮਣੇ ਕੀਤੀ ਸੀ ਵੀ ਬਹੁਤ ਸਾਰੀਆਂ ਜਿਹੜੀਆਂ ਕੁਤਾਹੀਆਂ ਆ ਬੋਇੰਗ ਦੇ ਕੰਮਕਾਜ ਦੇ ਵਿੱਚ, ਪ੍ਰੋਸੈਸ ਦੇ ਵਿੱਚ ਜਿਹੜੀਆਂ ਉਹ ਪਾਈਆਂ ਗਈਆਂ ਹੈਗੀਆਂ ਆ। ਸੋ ਇਹ ਵੀ ਜਿਹੜਾ ਸੁਣਨ ਨੂੰ ਮਿਲ ਰਿਹਾ ਆ ਹਰਜੋਤ ਸਿੰਘ ਜੀ, ਵੀ ਬਹੁਤ ਸਾਰੇ ਲੋਕ ਆਪਣੇ 에ਅਰਲਾਈਨਸ ਨੂੰ ਵੀ ਹੁਣ ਕਹਿ ਰਹੇ ਆ ਵੀ ਭਾਈ ਬੋਇੰਗ ਦੇ ਵਿੱਚ ਅਸੀਂ ਨਹੀਂ ਚੜ੍ਹਨਾ, ਜਾਂ ਆਪਣੀਆਂ ਫਲਾਈਟਸ ਕੈਂਸਲ ਕਰ ਰਹੇ ਆ, ਜਾਂ ਜਾਣਬੁੱਝ ਕੇ ਉਹ ਫਲਾਈਟਸ ਲੈ ਰਹੇ ਆ ਜਿਹਦੇ ਵਿੱਚ ਬੋਇੰਗ ਦਾ ਜਹਾਜ਼ ਨਾ ਹੋਵੇ। ਸੋ ਸਟ੍ਰੈਸ ਦੇ ਅੰਡਰ 787 ਦੇ ਡਿੱਗਣ ਦਾ ਜਿਹੜਾ ਇਹਨੇ ਖਤਰਾ ਜਿਹੜਾ ਆ ਉਹ ਪ੍ਰਗਟਾਇਆ ਆ। ਇਹ ਵਿਸਲ ਬਲੋ ਜਿਹੜਾ ਉਹ ਕਰ ਰਿਹਾ ਆ, ਇਹ ਕਿੰਨੇ ਕੁ ਐਕੂਰੇਟ ਆ ਇਸ ਦੀ ਕੋਈ ਅਜੇ ਪੁਸ਼ਟੀ ਨਹੀਂ ਹੈਗੀ। ਜੇ ਆਪਾਂ ਕਹੀਏ ਵੀ ਇਹ ਜੋ ਕਹਿ ਰਿਹਾ ਵੀ ਬਿਲਕੁਲ ਸੱਚ ਹੋਊਗਾ, ਇਸ ਦੀ ਇਵੈਂਚੁਅਲੀ ਜਿਹੜੀ ਉਹ ਪੁਸ਼ਟੀ ਬਾਅਦ ਦੇ ਵਿੱਚ ਹੋਊਗੀ, ਪਰ ਇਸਨੇ ਸਨਸਨੀਖੇਜ਼ ਖੁਲਾਸੇ ਜਿਹੜੇ ਆ ਉਹ ਕਰ ਦਿੱਤੇ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੈਗੀ ਆ। ਇਲੋਨ ਮਸਕ ਨੇ ਅੱਜ ਇਹ ਕਿਹਾ ਆ ਵੀ 7.2 ਮਿਲੀਅਨ ਲੋਕ ਜੋ ਪਿਛਲੇ 3 ਸਾਲਾਂ ਦੇ ਵਿੱਚ ਇਲੀਗਲੀ ਬਾਰਡਰ ਕ੍ਰਾਸ ਕਰਕੇ ਆਏ ਹੈਗੇ ਆ। ਜੇ ਉਹ ਪੋਪੂਲੇਸ਼ਨ ਦੇਖੀ ਜਾਵੇ, ਅਮਰੀਕਾ ਦੀਆਂ 36 ਸਟੇਟਾਂ ਦੇ ਬਰਾਬਰ ਉਹ ਪੋਪੂਲੇਸ਼ਨ ਬਣਦੀ ਆ 3 ਸਾਲਾਂ ਦੇ ਵਿੱਚ। ਸੋ ਕਿਉਂਕਿ ਆਪਾਂ ਨੂੰ ਪਤਾ ਕੁਝ ਕੁ ਸਟੇਟਾਂ ਹੀ ਆ ਜਿਨ੍ਹਾਂ ਦੀ ਪੋਪੂਲੇਸ਼ਨ ਜ਼ਿਆਦੇ ਆ, ਨਿਊਯਾਰਕ, ਕੈਲੀਫੋਰਨੀਆ, ਟੈਕਸਸ, ਬਾਕੀ ਕਈ ਸਟੇਟਾਂ ਦੀਆਂ ਤਾਂ ਮਿਲੀਅਨ ਤੇ ਵੀ ਘੱਟ ਵਿੱਚ ਕਈ ਸਟੇਟਾਂ ਹੈਗੀਆਂ ਜਿਨ੍ਹਾਂ ਦੀ ਪੋਪੂਲੇਸ਼ਨ ਹੈਗੀ ਆ। ਟੋਟਲ ਉਹ ਕਹਿੰਦਾ ਵੀ ਮੈਂ ਖੁਦ ਇਮੀਗ੍ਰੈਂਟ ਹੈਗਾ, ਮੈਂ ਇਮੀਗ੍ਰੇਸ਼ਨ ਦੇ ਉਲਟ ਨਹੀਂ ਹੈਗਾ, ਪਰ ਮੈਂ ਲੀਗਲ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਹੈਗਾ ਆ। ਕੱਲ 1000 ਤੋਂ ਵੱਧ ਜੋ ਲੋਕ ਬਾਰਡਰ ਕ੍ਰਾਸ ਕਰਕੇ ਆਏ ਆ, ਉਹਨਾਂ ਨੇ ਨਿਊਯਾਰਕ ਸਿਟੀ ਦਾ ਜਿਹੜਾ ਸਿਟੀ ਹਾਲ ਪਾਰਕ ਆ ਉੱਥੇ ਪ੍ਰੋਟੈਸਟ ਕੀਤਾ ਵੀ ਸਾਨੂੰ ਸ਼ੈਲਟਰ ਦਿੱਤਾ ਜਾਵੇ, ਪਰਮਾਨੈਂਟ ਜਿਹੜੀ ਆ ਹਾਊਸਿੰਗ ਉਹ ਦਿੱਤੀ ਜਾਵੇ। ਸੋ ਇਮੀਗ੍ਰੇਸ਼ਨ ਦਾ ਮੁੱਦਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਇਸ ਵਾਰੀ ਇਲੈਕਸ਼ਨ ਦੇ ਵਿੱਚ ਮੇਨ ਮੁੱਦਾ ਬਣਿਆ ਹੋਇਆ ਆ। ਜੋ ਐਲਹੈਂਡਰੋ ਮੈਯੋਰਕਸ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਉਹਨਾਂ ਦੀ ਵੀ ਹੀਅਰਿੰਗ ਚੱਲ ਰਹੀ ਆ, ਉਹਨਾਂ ਨੂੰ ਇੰਪੀਚ ਕਰਨ ਦੀ ਵੀ ਜਿਹੜੀ ਗੱਲਬਾਤ ਹੋ ਰਹੀ ਹੈਗੀ ਆ। ਸੋ ਇਹ ਕਾਫੀ ਹੌਟ ਟੌਪਿਕ ਅਮਰੀਕਾ ਦੇ ਵਿੱਚ ਬਣਿਆ ਹੋਇਆ ਆ। ਕਹਿੰਦੇ ਵੀ 7.2 ਮਿਲੀਅਨ ਲੋਕ ਪਿਛਲੇ 3 ਸਾਲਾਂ 'ਚ ਆਏ ਆ, ਤੇ ਕਈ ਫਿਗਰਸ ਦੇ ਰਿਹਾ ਵੀ ਟੋਟਲ 11 ਮਿਲੀਅਨ ਲੋਕ ਜੋ ਇਲੀਗਲ ਹੈਗੇ ਜਾਂ ਅਨਡਾਕੂਮੈਂਟਡ ਆਪਾਂ ਕਹਿ ਸਕਦੇ ਆ, ਉਹ ਇਸ ਟਾਈਮ USA ਦੇ ਵਿੱਚ ਰਹਿ ਰਹੇ ਹੈਗੇ। ਜੀ, ਬਿਲਕੁਲ ਨਿਊਯਾਰਕ ਦੇ ਸਿਟੀ ਕਾਉਂਸਲ ਦੇ ਬਾਹਰ ਕੱਲ੍ਹ ਲੰਬੀਆਂ ਕਤਾਰਾਂ ਜਿਹੜੀਆਂ ਉਹ ਦੇਖੀਆਂ ਗਈਆਂ, ਜਿੱਥੇ ਉਹ ਆਪਣੇ ਲਈ ਹੋਰ ਜ਼ਿਆਦੀਆਂ ਚੀਜ਼ਾਂ ਦੀ ਮੰਗ ਨਿਊਯਾਰਕ ਸਿਟੀ ਤੋਂ ਜਿਹੜੀ ਉਹ ਕਰ ਰਹੇ ਸੀਗੇ। 에ਅਰਲਾਈਨਸ ਦਾ ਮੁੱਦਾ ਚੱਲ ਰਿਹਾ ਸੀ। ਇੱਕ ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ, ਜੇ ਕਿਸੇ ਦੀ ਅੱਜ ਦੇ ਵਿੱਚ ਅਲਾਸਕਾ 에ਅਰਲਾਈਨ ਦੀ ਫਲਾਈਟ ਆ ਤਾਂ ਉਹਨਾਂ ਦੇ ਉੱਤੇ ਹੁਣੇ ਕੁਛ ਚਿਰ ਪਹਿਲਾਂ ਨੇਸ਼ਨ ਵਾਈਡ ਗਰਾਊਂਡ ਸਟਾਪ ਲਾਇਆ ਗਿਆ ਸੀਗਾ। ਇਹਨਾਂ ਦੇ ਕੁਛ ਮਾਫੀ ਚਾਹੁੰਦਾ, ਇਹਨਾਂ ਦੇ ਕੁਛ ਜਿਹੜੇ ਸੌਫਟਵੇਅਰ ਦੇ ਵਿੱਚ ਗਲਿਚ ਆਉਣ ਕਰਕੇ ਜਿਹੜੀ ਉਹ ਸਾਰੀਆਂ ਹੀ ਫਲਾਈਟਸ ਆ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਸੀਗਾ। ਹੁਣੇ ਲੇਟੈਸਟ ਬ੍ਰੇਕਿੰਗ ਨਿਊਜ਼ ਇਹ ਆ ਵੀ ਉਹ ਜਿਹੜਾ ਗਰਾਊਂਡ ਸਟਾਪ ਲਾਇਆ ਸੀ ਉਸ ਨੂੰ ਹੁਣ ਲਿਫਟ ਕਰ ਦਿੱਤਾ ਗਿਆ ਆ। FAA ਨੇ ਹੀ ਜਿਹੜੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਜਿਹੜਾ ਗਰਾਊਂਡ ਸਟਾਪ ਲਾਇਆ ਸੀਗਾ। ਕਹਿੰਦੇ ਵੀ ਜਦੋਂ ਇਹ ਆਪਣੇ ਸਿਸਟਮ ਨੂੰ ਅਪਗ੍ਰੇਡ ਕਰ ਰਹੇ ਸੀਗੇ, ਵੇਟ ਐਂਡ ਬੈਲੈਂਸ ਵਾਲੇ ਜਿਹੜੇ ਮਾਮਲੇ ਦੇ ਵਿੱਚ ਉਹ ਕੰਮਕਾਜ ਕਰਨਾ ਥੋੜ੍ਹਾ ਜਿਹਾ ਬੰਦ ਹੋਇਆ। ਸੋ ਉਹਨਾਂ ਨੇ ਸਭ ਕੁਛ ਗਰਾਊਂਡ ਕਰ ਦਿੱਤਾ ਸੀਗਾ, ਤੇ ਹੁਣ ਇਵੈਂਚੁਅਲੀ ਉਹ ਲਿਫਟ ਹੋਇਆ ਆ। ਸੋ ਹੋ ਸਕਦਾ ਵੀ ਜਿਨ੍ਹਾਂ ਦੀਆਂ ਅਲਾਸਕਾ 에ਅਰਲਾਈਨ ਦੀਆਂ ਫਲਾਈਟਸ ਆ ਉਹ ਥੋੜ੍ਹੀਆਂ ਬਹੁਤੀਆਂ ਡਿਲੇ ਜਾਂ ਕੁਛ ਕੁ ਜਿਹੜੀਆਂ ਉਹ ਕੈਂਸਲ ਵੀ ਹੋਈਆਂ ਹੋ ਸਕਦੀਆਂ। ਅਗਲੀ ਖਬਰ ਵੱਲ ਚਲੀਏ। ਦੁਬਈ ਦੇ ਵਿੱਚ ਰੇਨ ਬੋਮ ਕਰਕੇ ਕਹਿੰਦੇ ਪਈ ਹਾਹਾਕਾਰ ਮਚੀ ਹੋਈ ਹੈਗੀ ਆ। ਉਹਨਾਂ ਦਾ 에ਅਰਪੋਰਟ ਪੂਰੀ ਤਰ੍ਹਾਂ ਪਾਣੀ 'ਚ ਡੁੱਬਾ ਹੋਇਆ ਆ। ਬਹੁਤ ਸਾਰੇ ਜਿਹੜੇ ਹੋਟਲਸ ਆ ਉਹਨਾਂ 'ਚ ਜਿਹੜਾ ਪਾਣੀ ਜਾ ਵੜਿਆ ਹੈਗਾ, ਤੇ ਓਮਾਨ ਜੋ ਲਾਗੇ ਹੈਗਾ ਆ ਦੁਬਈ ਦੇ, ਉੱਥੇ ਇੱਕ ਵਹੀਕਲ ਵੀ ਜਿਹੜੀ ਹੜ ਗਈ ਜਿਹਦੇ ਕਾਰਨ 10 ਲੋਕਾਂ ਦੀ ਜਿਹੜੀ ਆ ਮੌਤ ਵੀ ਹੋ ਗਈ ਹੈਗੀ ਆ। ਓਵਰਆਲ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ UAE ਵਿੱਚ ਬਹੁਤ ਬੈਡ ਬਣੀ ਹੋਈ ਹੈਗੀ ਆ। ਜੀ ਬਿਲਕੁਲ, ਜਲਥਲ ਜਿਹੜੀ ਉੱਥੇ ਹੋਈ ਪਈ ਹੈ, ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ
ਜਿਹੜੇ ਸ਼ੇਖ ਆ ਉੱਥੇ ਕਈ ਜੈਟ ਸਕੀ ਚਲਾ ਰਹੇ ਆ, ਕਈ ਕਿਸ਼ਤੀਆਂ ਦੇ ਵਿੱਚ ਘੁੰਮ ਰਹੇ ਆ। ਇੰਨਾ ਮੀਂਹ ਜਿਹੜਾ ਉਹ ਕਦੀ ਦੇਖਿਆ ਨਹੀਂ ਸੀਗਾ। ਸੋ ਹੁਣ ਜਿਹੜਾ ਇਹ ਚੀਜ਼ ਜਿਹੜੀ ਉੱਥੇ ਵਾਪਰ ਰਹੀ ਆ, ਪਰ ਮੌਸਮ ਦੀਆਂ ਜਿਹੜੀਆਂ ਤਬਦੀਲੀਆਂ ਆ ਦੁਨੀਆ ਭਰ ਦੇ ਵਿੱਚ ਜਿਹੜੀਆਂ ਅਬਨੋਰਮੈਲਿਟੀਜ਼ ਆ ਉਹ ਦੇਖਣ ਨੂੰ ਮਿਲ ਰਹੀਆਂ ਜੀ। ਨੇ। ਸੋ ਬਿਲਕੁਲ ਇਹ ਡੈਜ਼ਰਟ ਸਿਟੀ ਹੈਗੀ ਆ ਤੇ ਕਿੰਨਾ ਕੁ ਮੀਂਹ ਪਿਆ ਤੁਸੀਂ ਅੰਦਾਜ਼ਾ ਲਾ ਸਕਦੇ ਆ। 6.5 ਇੰਚ ਦੇ ਕਰੀਬ 6.26 ਸਵਾ 6 ਇੰਚ ਕਹਿ ਸਕਦੇ ਆ, ਸਿਰਫ 24 ਘੰਟਿਆਂ 'ਚ ਪਿਆ। ਜੇ ਦੇਖੋ ਤੁਸੀਂ 6 ਇੰਚ ਮੀਂਹ ਅੱਧਾ ਫੁੱਟ 24 ਘੰਟਿਆਂ 'ਚ ਪੈ ਜਾ ਤੇ ਜਿਹੜੀ ਕੀ ਸਿਚੁਏਸ਼ਨ ਬਣੂਗੀ। 2 ਸਾਲਾਂ 'ਚ ਜਿੰਨਾ ਮੀਂਹ ਪੈਂਦਾ ਉਹ ਸਿਰਫ 24 ਘੰਟੇ ਦੇ ਵਿੱਚ ਪਿਆ ਹੈਗਾ। ਕਾਰਾਂ ਜਿਨ੍ਹਾਂ 'ਚ ਲਗਜ਼ਰੀ ਵਹੀਕਲਸ ਵੀ ਹੈਗੀਆਂ ਜਿਹਦੇ ਕਰਕੇ ਇਸ ਸ਼ਹਿਰ ਨੂੰ ਜਾਣਿਆ ਜਾਂਦਾ ਹੈਗਾ ਆ, ਉਹ ਕਹਿੰਦੇ ਬੋਟਸ ਬਣ ਗਈਆਂ। ਦੁਬਈ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਜਿਹੜੇ ਪਲੇਨ ਸੀਗੇ ਉਹ ਜਿਹੜੇ ਆ ਹਾਈ ਵਾਟਰਸ ਦੇ ਵਿੱਚ ਇੱਕ ਤਰ੍ਹਾਂ ਨਾਲ ਬਲਾਸਟ ਕਰ ਰਹੇ ਸੀ। ਸੋ ਕਈ ਉੱਥੇ ਸਟਕ ਹੋ ਗਏ, ਉਡਾਣਾਂ ਜਿਹੜੀਆਂ ਆ ਉਹ ਰੁਕ ਗਈਆਂ ਹੈਗੀਆਂ। ਲੇਟੈਸਟ ਹੁਣ ਇਹ ਆ ਰਿਹਾ ਟੋਟਲ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ, ਹੁਣ ਅਪਡੇਟ ਕੀਤਾ ਉਹਨਾਂ ਨੇ, 19 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ ਓਮਾਨ ਦੇ ਵਿੱਚ ਵੀ ਇਸ ਵੈਦਰ ਕਰਕੇ। ਕਲਾਈਮੇਟ ਸਾਇੰਸ ਸਟੱਡੀਜ਼ ਤੇ ਆਬਜ਼ਰਵੇਸ਼ਨਸ ਪੂਰੀ ਦੁਨੀਆ ਦੇ ਵਿੱਚ ਇਹ ਸ਼ੋ ਕਰ ਰਿਹਾ ਵੀ ਐਕਸਟ੍ਰੀਮ ਰੇਨਫਾਲ ਇਹ ਕਲਾਈਮੇਟ ਚੇਂਜ ਕਰਕੇ ਹੋਇਆ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਪੀਟਲ ਬਿਲਡਿੰਗ ਤੋਂ ਆ ਰਹੀ ਹੈ ਜਿਹੜੀ ਖਬਰ, ਅਲੇਹਾਂਦਰੋ ਮਾਯੋਰਕਸ DHS ਦੇ ਜਿਹੜੇ ਸਕੱਤਰ ਆ ਉਹਨਾਂ ਦੀ ਸੈਨੇਟ ਵਿੱਚ ਇੰਪੀਚਮੈਂਟ ਟਰਾਇਲ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਆ। ਹਾਊਸ ਦੇ ਵਿੱਚ ਉਹਨਾਂ ਨੂੰ ਬੜੀ ਨੈਰੋ ਮਾਰਜਨ ਦੇ ਨਾਲ ਇੰਪੀਚ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਸੈਨੇਟ ਵਿੱਚ ਇਸ ਟਰਾਇਲ ਨੂੰ ਅੱਗੇ ਤੋਰਿਆ ਗਿਆ, ਜਿੱਥੇ ਰਿਪਬਲਿਕਨਸ ਇਹ ਦੋਸ਼ ਲਾ ਰਹੇ ਆ ਮਾਯੋਰਕਸ ਦੇ ਉੱਤੇ ਵੀ ਸੰਵਿਧਾਨ ਦੇ ਮੁਤਾਬਕ ਜਾਂ ਕਾਨੂੰਨ ਦੇ ਮੁਤਾਬਕ ਜੋ ਸਦਰਨ ਬਾਰਡਰ ਦੇ ਉੱਤੇ ਕਾਨੂੰਨ ਲਾਗੂ ਕਰਨੇ ਆ ਉਹ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ। ਇਸ ਕਰਕੇ ਇਹਨਾਂ ਨੂੰ ਇਹਨਾਂ ਦੇ ਅਹੁਦੇ ਤੋਂ ਲਾ ਦੇਣਾ ਚਾਹੀਦਾ ਆ, ਅਯੋਗ ਕਰਾਰ ਦੇ ਕੇ ਇੰਪੀਚ ਜਿਹੜਾ ਉਹ ਕਰ ਦੇਣਾ ਚਾਹੀਦਾ। ਸੈਨੇਟ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੀ ਥਿਨ ਮੈਜੋਰਟੀ ਆ। ਚੱਕ ਸ਼ੂਮਰ ਹੁਣੀ ਦੇਖਦੇ ਆ ਜੋ ਕਿ ਉੱਥੇ ਦੇ ਲੀਡਰ ਨੇ, ਮੈਜੋਰਟੀ ਲੀਡਰ ਨੇ ਨਿਊਯਾਰਕ ਤੋਂ, ਕਹਿੰਦੇ ਵੀ ਇਹ ਕਰ ਸਕਦੇ ਆ, ਟਰਾਈ ਕਰ ਸਕਦੇ ਆ ਵੀ ਇਸ ਨੂੰ ਜਲਦੀ ਡਿਸਮਿਸ ਜਾਂ ਇਸ ਨੂੰ ਟੇਬਲ ਕਰ ਦੇਣਗੇ। ਜਿਹੜੇ 2 ਇੰਪੀਚਮੈਂਟ ਦੇ ਆਰਟੀਕਲ ਇਹਨਾਂ ਦੇ ਉਲਟ ਲਗਾਏ ਗਏ ਹੈਗੇ ਆ, ਜਦ ਕਿ ਜਿਹੜੇ ਰਿਪਬਲਿਕਨਸ ਆ ਇਸ ਪ੍ਰੋਸੈਸ ਨੂੰ ਅੱਗੇ ਹੋਰ ਜਿਹੜਾ ਉਹ ਲੰਮਾ ਖਿੱਚਣਾ ਚਾਹੁੰਦੇ ਹੈਗੇ ਆ। ਲੱਗਦਾ ਨਹੀਂ ਆ ਵੀ ਇਸ ਟਾਈਮ ਵੋਟਸ ਇਨਫ ਹੈਗੀਆਂ ਆ ਮਾਯੋਰਕਸ ਨੂੰ ਕਨਵਿਕਟ ਜਿਹੜਾ ਉਹ ਕਰਨ ਦੇ ਲਈ। ਸੈਨੇਟ ਦੇ 51 ਡੈਮੋਕ੍ਰੇਟਸ ਦੇ ਵਿੱਚੋਂ ਕੋਈ ਵੀ ਅਜਿਹਾ ਨਹੀਂ ਆ ਜਿਹੜਾ ਇੰਪੀਚਮੈਂਟ ਦੇ ਹੱਕ ਦੇ ਵਿੱਚ ਆ। ਕੁਛ ਜਿਹੜੇ ਰਿਪਬਲਿਕਨਸ, ਮੋਡਰੇਟ ਰਿਪਬਲਿਕਨਸ ਆ, ਉਹਨਾਂ ਨੇ ਵੀ ਇਹਨਾਂ ਦੇ ਜਿਹੜੇ ਉਲਟ ਇੰਪੀਚਮੈਂਟ ਆਰਟੀਕਲਸ ਆ ਉਹਨਾਂ ਨੂੰ ਟੇਬਲ ਕਰਨ ਦੀ ਗੱਲ ਆਖੀ ਹੈਗੀ ਆ। ਸੋ ਲੈਟਸ ਸੀ ਅੱਗੇ ਜਿਹੜਾ ਉਹ ਕੀ ਬਣਦਾ ਆ, ਪਰ ਇੰਪੀਚਮੈਂਟ ਟਰਾਇਲ ਸੈਨੇਟ ਵਿੱਚ ਜਿਹੜਾ ਉਹ ਪਹੁੰਚ ਰਿਹਾ ਆ, ਜਿੱਥੇ ਪਾਸ ਹੋਣ ਦੀ ਸੰਭਾਵਨਾ ਘੱਟ ਆ। ਸੇਮ ਉਹੀ ਤਰੀਕੇ ਦੇ ਨਾਲ ਜਿੱਦਾਂ ਟਰੰਪ ਹੁਣਾਂ ਦੇ ਵਾਰੀ ਹੋਇਆ ਸੀ, ਉਹ ਹਾਊਸ 'ਚ ਇੰਪੀਚ ਹੋਏ ਸੀਗੇ, ਪਰ ਸੈਨੇਟ ਦੇ ਵਿੱਚ ਉਹ ਜਿਹੜੇ ਉਹ ਅਕਵਿਟ ਹੋ ਗਏ ਸੀ, ਬਰੀ ਹੋ ਗਏ ਸੀਗੇ। ਸੋ ਲੱਗ ਇਹੀ ਰਿਹਾ ਆ ਵੀ ਮਾਯੋਰਕਸ ਵੀ ਦਾ ਕੇਸ ਵੀ ਉਸੇ ਰਾਹ ਦੇ ਉੱਤੇ ਚੱਲ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੋ ਚਾਈਨਾ ਤੋਂ ਸਟੀਲ ਆਉਂਦਾ ਹੈਗਾ ਆ ਉਹਦੇ ਉੱਤੇ ਜੋ ਟੈਰਿਫਸ ਲੱਗਦਾ ਆ, ਜੋ ਟੈਕਸ ਲੱਗਦਾ ਆ, ਉਸ ਨੂੰ ਟ੍ਰਿਪਲਿੰਗ ਕਰਨ ਦੀ ਜਿਹੜੀ ਗੱਲ ਆ ਉਹ ਕਹੀ ਆ ਵੀ 3 ਟਾਈਮ ਜ਼ਿਆਦਾ ਜਿਹੜਾ ਆ ਉਹ ਕੀਤਾ ਜਾਊਗਾ। ਪਿਟਸਬਰਗ ਦੇ ਵਿੱਚ ਸਟੀਲ ਵਰਕਰਸ ਆ ਉਹਨਾਂ ਦੇ ਯੂਨੀਅਨ ਮੈਂਬਰਸ ਦੇ ਨਾਲ ਇਹ ਗੱਲਬਾਤ ਕਰ ਰਹੇ ਸੀ। ਕਹਿੰਦੇ ਚਾਈਨਾ ਵਾਲੇ ਅਮਰੀਕਾ ਦੇ ਵਿੱਚ ਫਲੱਡ ਕਰ ਰਹੇ ਆ ਬਹੁਤ ਹੀ ਸਸਤੇ ਰੇਟ ਦੇ ਉੱਤੇ ਜੋ ਸਟੀਲ ਹੈਗੀ ਆ। ਉਹਨਾਂ ਨੇ ਯੂਨਾਈਟਿਡ ਸਟੀਲ ਵਰਕਰ ਯੂਨੀਅਨ ਦੇ ਨਾਲ ਇਹ ਗੱਲਬਾਤ ਕਰਦੇ ਹੋਏ ਕਿਹਾ ਵੀ ਮੈਂ US ਦੇ ਜਿਹੜੇ ਸਟੇਟ ਰਿਪਰੈਜ਼ੈਂਟੇਟਿਵ ਕੈਥਰੀਨ ਟਾਈ ਹੈਗੇ ਆ ਉਹਨਾਂ ਨੂੰ ਇਹ ਕਿਹਾ ਆ ਵੀ ਜੋ ਰਾਈਟ ਨਾਓ ਚਾਈਨੀਜ਼ ਪ੍ਰੋਡਕਟ ਜੋ ਸਟੀਲ ਦੇ ਪ੍ਰੋਡਕਟਸ ਆ ਉਹਨਾਂ ਦੇ ਉੱਤੇ 7.5% ਟੈਰਿਫ ਹੈਗਾ ਆ, ਉਸ ਨੂੰ ਇਨਕਰੀਜ਼ ਕਰਕੇ 25% ਕਰ ਦਿੱਤਾ ਜਾਵੇ ਤੇ ਜਾਂ ਫਿਰ ਕੋਈ ਵੀ ਟੈਰਿਫ ਕਿਸੇ ਪਾਸੇ ਨਾ ਹੋਵੇ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਜਾਂ ਫਿਰ ਚਾਈਨਾ ਵਾਲੇ ਵੀ ਸਾਡੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਟੈਰਿਫ ਲਾਣਾ ਬੰਦ ਕਰ ਦੇਣ। ਸੋ ਇੱਕ ਤਾਂ ਇਲੈਕਸ਼ਨ ਦਾ ਈਅਰ ਆ ਤੇ ਇਹ ਜੋ
ਯੂਨੀਅਨ ਵਰਕਰਸ ਆ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਆ ਡੈਮੋਕ੍ਰੇਟਸ ਨੂੰ। ਇੱਕ ਇਹ ਵੀ ਇਸ਼ੂ ਹੈਗਾ। ਤੇ ਦੂਸਰਾ, ਜਿਸ ਹਿਸਾਬ ਦੇ ਨਾਲ ਚਾਈਨਾ ਵਾਲੇ ਡੰਪ ਕਰ ਰਹੇ ਹੈਗੇ ਆ ਲੋ ਪ੍ਰਾਈਸ ਲੋ ਕਾਸਟ ਐਕਸਪੋਰਟਸ, ਤੇ ਉਹਦੇ ਉੱਤੇ ਜਿਹੜਾ ਇਹ ਟੈਰਿਫ ਲਾਇਆ ਜਾਊਗਾ। ਚਾਈਨਾ ਬਹੁਤ ਵੱਡਾ ਪਲੇ ਆ ਤੇ ਉਹ ਉਹਨਾਂ ਦੇ ਆਪਣੇ ਰੂਲ ਉਹਨਾਂ ਨੇ ਆਪਣੇ ਬਣਾਏ ਹੋਏ ਆ। ਲਾਇਲ ਬ੍ਰੇਨਰਡ ਜੋ ਮਿਸਟਰ ਬਾਈਡਨ, ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਨੈਸ਼ਨਲ ਇਕਨੋਮਿਕ ਕੌਂਸਲ ਆ, ਉਸ ਨੂੰ ਜੋ ਹੈਂਡਲ ਕਰਦੇ ਹੈਗੇ ਆ। ਤੇ ਪਿਛਲੇ ਦਿਨਾਂ ਦੇ ਵਿੱਚ ਜੈਨਟ ਜੈਲਨ ਨੇ ਟਰੈਵਲ ਕੀਤਾ ਸੀ ਚਾਈਨਾ ਨੂੰ, ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੁਝ ਜਿਹੜੇ ਆਪਣੇ ਸਬੰਧ ਆ ਉਹਨਾਂ ਨੂੰ ਸੁਧਾਰਨਾ ਚਾਹੁੰਦੇ ਹੈਗੇ ਆ। ਡਿਫੈਂਸ ਸੈਕਟਰੀ ਲਾਇਡ ਆਸਟਨ ਨੇ ਵੀ ਚਾਈਨੀਜ਼ ਕਾਊਂਟਰ ਪਾਰਟ ਜੋ ਹੈਗੇ ਆ ਉਹਨਾਂ ਦੇ ਨਾਲ ਸਾਲ ਬਾਅਦ ਪਹਿਲੀ ਵਾਰੀ ਗੱਲਬਾਤ ਕੀਤੀ ਹੈਗੀ ਆ। ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਡਿਪਲੋਮੈਟਿਕ ਆਊਟਰੀਚ ਕੀਤੀ ਆ, ਤੇ ਇੱਕ ਤਰ੍ਹਾਂ ਦੇ ਨਾਲ ਪ੍ਰੈਸ਼ਰ ਵੀ ਜਿਹੜਾ ਚਾਈਨਾ ਦੇ ਉੱਤੇ ਬਣਾਇਆ ਹੈਗਾ ਆ। ਪਿਛਲੇ ਹਫ਼ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਵਾਈਟ ਹਾਊਸ ਦੀ ਇੱਕ ਸਿਕਿਉਰਿਟੀ ਸਮਿਟ ਵੀ ਕਨਵੀਨ ਕੀਤੀ ਸੀ, ਜਿਹਦੇ ਵਿੱਚ ਜਾਪਾਨ ਦੇ ਲੀਡਰ, ਫਿਲੀਪਾਈਨਸ ਦੇ ਲੀਡਰ ਸੀਗੇ। ਇਹ ਸ਼ੋਅ ਕੀਤਾ ਗਿਆ ਸੀ ਅਸੀਂ ਸਾਰੇ ਇਕੱਠੇ ਆ ਚਾਈਨਾ ਦੇ ਅਗੇਂਸਟ ਜੇ ਕੋਈ ਚਾਈਨਾ ਕਿਸੇ ਤਰ੍ਹਾਂ ਦਾ ਮਿਲਟਰੀ ਐਕਸ਼ਨ ਸਾਊਥ ਚਾਈਨੀਜ਼ ਸੀ ਦੇ ਵਿੱਚ ਕਰਦਾ ਹੈਗਾ ਆ। ਜੀ, ਬਿਲਕੁਲ 7.5% ਤੋਂ ਵਧਾ ਕੇ 25% ਟੈਰਿਫ ਕਰਨ ਦੀ ਜਿਹੜੀ ਇਹ ਸੋਚ ਰਹੇ ਨੇ। ਸੋ ਯੂਐਸ ਨੂੰ ਜਿਹੜਾ ਚਾਈਨਾ ਦਾ ਸਟੀਲ ਪ੍ਰੋਡਕਟ ਜਿਹੜਾ ਆ ਰਿਹਾ ਆ ਉਸ ਦੇ ਉੱਤੇ ਇੱਥੇ ਇਹਨਾਂ ਨੇ ਮੌਕਾ ਖੰਜਾਇਆ ਨਹੀਂ, ਕਿਉਂਕਿ ਕੈਂਪੇਨ ਚੱਲ ਰਹੀ ਆ ਅਗਲੀ ਜਿਹੜੀ ਰੀ-ਇਲੈਕਸ਼ਨ ਦੇ ਲਈ। ਉਹਨਾਂ ਨੇ ਟਰੰਪ ਹੋਣਾ ਤੇ ਵੀ ਨਿਸ਼ਾਨੇ ਜਿਹੜੇ ਉਹ ਵਿੰਨੇ। ਉਹਨਾਂ ਨੇ ਕਿਹਾ ਵੀ ਮੈਂ ਜਿੱਦਾਂ ਵਰਕਿੰਗ ਕਲਾਸ ਆ ਤੇ ਟਰੰਪ ਹੁਣੀ ਜਿਹੜੇ ਆ ਇਹ ਤੁਹਾਨੂੰ ਡਿਫਰੈਂਟਲੀ ਜਿਹੜੇ ਉਹ ਦੇਖਦੇ ਨੇ ਆਪਣੀ ਜਿਹੜੀ ਸਪੀਚ ਦੇ ਵਿੱਚ। ਸੋ 2024 ਦੀ ਇਲੈਕਸ਼ਨ ਦੇ ਵਿੱਚ ਟਰੰਪ ਹੋਣਾ ਦੇ ਉੱਤੇ ਉਹਨਾਂ ਨੇ ਨਿਸ਼ਾਨੇ ਜਿਹੜੇ ਸਾਧੇ। ਤੇ ਇੱਥੇ ਗੱਲ ਕਰਦੇ ਇਹ ਵੀ ਕਿਹਾ ਵੀ ਕਹਿੰਦੇ ਵੀ ਜਿਹੜਾ ਟਰੰਪ ਹੋਣਾ ਨੇ ਆਪਣਾ ਹੁਣੇ ਸਟਾਕ ਚਲਾਇਆ ਹੈਗਾ ਆ ਜਿਹੜਾ ਸ਼ੁਰੂ ਹੋਇਆ ਆ ਉਹਨੂੰ ਡਿਲਿਊਟ ਕਰ ਰਹੇ ਆ, ਤੇ ਕਹਿੰਦੇ ਵੀ ਰੱਬੀ ਵਾਰਿਸ ਆ ਉਹਨਾਂ ਦਾ ਜਿਨ੍ਹਾਂ ਨੇ ਉਸ ਸਟਾਕ ਦੇ ਵਿੱਚ ਹੁਣ ਮਨੀ ਲਗਾਈ ਹੋਊਗੀ। ਸੋ ਉਹ ਵੀ ਥੋੜਾ ਜਿਹਾ ਥੱਲੇ ਨੂੰ ਜਿਹੜਾ ਉਹ ਚੱਲ ਰਿਹਾ ਸੀ। ਸੋ 3 ਦਿਨਾਂ ਦਾ ਜਿਹੜਾ ਇਹ ਦੌਰਾ ਆ ਪਿਟਸਬਰਗ ਦੇ ਵਿੱਚ ਪੈਂਸਿਲਵੇਨੀਆ ਦੇ ਵਿੱਚ ਚੱਲ ਰਿਹਾ ਆ। ਪੈਂਸਿਲਵੇਨੀਆ ਹਰ ਵਾਰੀ ਇੱਕ ਬੈਟਲ ਗਰਾਊਂਡ ਸਟੇਟ, ਸਵਿੰਗ ਸਟੇਟ ਦੇ ਵਜੋਂ ਦੇਖੀ ਜਾਂਦੀ ਹੈ। 2020 ਦੇ ਵਿੱਚ ਵੀ ਬੜੀ ਮੁਸ਼ਕਲ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਨੇ ਇੱਥੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਸੀ। ਸੋ ਲੇਬਰ ਯੂਨੀਅਨਸ, ਵਰਕਿੰਗ ਕਲਾਸ ਨੂੰ ਆਪਣੇ ਹੱਕ ਦੇ ਵਿੱਚ ਰੱਖਣ ਦੇ ਲਈ ਇਹ ਲਗਾਤਾਰ ਦੌਰਾ ਜਿਹੜਾ ਆ ਉਹ ਉੱਥੇ ਹੁਣ ਕਰ ਰਹੇ ਨੇ। ਜੀ, ਅਗਲੀ ਜੋ ਖਬਰ ਆ ਉਹਦੇ ਵੱਲ ਚਲੀਏ ਤੇ ਚਾਈਨਾ ਦੀ ਜਿਹੜੀ ਇਕਨੋਮੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਆ ਰਹੀਆਂ, ਸਿਸਮਿਕ ਸ਼ਿਫਟ ਆ। ਜਿੱਦਾਂ ਕਹਿੰਦੇ ਵੀ ਭੁਚਾਲ ਤੋਂ ਬਾਅਦ ਆਉਂਦਾ ਹੁੰਦਾ ਜੋ ਅਸਰ ਹੁੰਦਾ, ਉਦਾਂ ਦਾ ਹੈਗਾ ਆ। ਬੀਜਿੰਗ ਨੇ, ਚਾਈਨਾ ਵਾਲਿਆਂ ਨੇ ਕਦੇ ਇਹ ਪ੍ਰੈਡਿਕਟ ਨਹੀਂ ਕੀਤਾ ਸੀ ਵੀ ਇਹ ਕੁਝ ਵਾਪਰ ਜਾਊਗਾ। ਆਪਾਂ ਪਿਛਲੇ ਹਫ਼ਤਿਆਂ ਦੇ ਦੌਰਾਨ ਤੁਹਾਡੇ ਨਾਲ ਗੱਲਾਂ ਕਰਦੇ ਰਹਿੰਦੇ ਆ। ਸ਼ੈਂਜਨ ਜੋ ਟਾਊਨ ਆ ਉੱਥੇ 1,60,000 ਕੰਪਨੀਆਂ ਬੰਦ ਹੋ ਚੁੱਕੀਆਂ, ਪੂਰੀ ਖਾਲੀ ਹੋ ਚੁੱਕੀਆਂ। ਲੋਕ ਜਿਹੜੇ ਆ ਉਹ ਵਾਪਸ ਆਪਣੇ ਪਿੰਡਾਂ ਨੂੰ ਚਲੇ ਗਏ ਆ। ਬਹੁਤ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਚਾਈਨਾ ਦੇ ਵਿੱਚ ਇਸ ਟਾਈਮ ਬਣੀ ਹੋਈ ਹੈਗੀ ਆ। ਜੋ ਉਹਨਾਂ ਦਾ ਇੱਕ ਗਵਰਨਮੈਂਟ ਐਡਵਾਈਜ਼ਰ ਹੈਗਾ ਲਿਊ ਜੁਆਨਚੁਨ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਇਮੀਡੀਏਟਲੀ ਇਹਦੇ ਉੱਤੇ ਕੋਈ ਨਾ ਕੋਈ ਵਰਕਆਊਟ ਕਰਨਾ ਪਊਗਾ, ਨਹੀਂ ਤਾਂ ਇਹ ਜਿਹੜੀ ਸਿਚੁਏਸ਼ਨ ਆ ਭੁੱਖਮਰੀ ਵਾਲੀ ਬਣ ਸਕਦੀ ਹੈਗੀ ਆ। GDP ਗਰੋਥ ਉਹਨਾਂ ਦੀ ਬਾਹਲੀ ਗੁੱਡ ਨਹੀਂ ਆਈ ਹੈਗੀ। ਓਵਰਆਲ ਆਪਾਂ ਦੇਖਿਆ ਵੀ ਅਮਰੀਕਾ ਦੇ ਨਾਲ ਜਦੋਂ ਤੋਂ ਰਿਲੇਸ਼ਨ ਖਰਾਬ ਹੋਏ ਹੈਗੇ ਆ, ਮੈਨੂਫੈਕਚਰਿੰਗ ਦੇ ਉੱਤੇ ਬਹੁਤ ਜ਼ਿਆਦਾ ਫਰਕ ਪਿਆ ਆ। ਤੇ ਵੱਡੀਆਂ ਕੰਪਨੀਆਂ ਨੇ ਆਲਰੇਡੀ ਵੀਅਤਨਾਮ ਦੇ ਵਿੱਚ, ਫਿਲੀਪਾਈਨਸ ਦੇ ਵਿੱਚ, ਚਾਈਨਾ ਦੇ ਵਿੱਚ ਜਿਹੜਾ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਜਿਹੜੇ ਲੀਡਿੰਗ ਇਕਨੋਮਿਸਟ ਆ ਉਹ ਸਟ੍ਰੈਸ ਕਰ ਰਹੇ ਆ ਵੀ ਕੋਵਿਡ ਨੇ ਜਿਹੜਾ ਚਾਈਨਾ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ। ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਤਾਂ ਉਹਨਾਂ ਦਾ ਜਿਹੜਾ ਰੈਪੂਟੇਸ਼ਨ ਵੀ ਖਰਾਬ ਹੋਇਆ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਸੀ ਵੀ ਇਹ ਉੱਥੋਂ ਆਈ ਹੈਗੀ ਆ ਚਾਈਨਾ ਤੋਂ। ਤੇ ਦੂਸਰਾ ਜਿਹੜਾ ਆ ਵੀ ਉਹਨਾਂ ਨੇ ਇੰਨੇ ਜਿਹੜੀ ਸਖਤੀ ਕੀਤੀ, ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਲਗਭਗ 2 ਸਾਲ ਤਾਈਂ, ਤੇ ਉਹਦੇ ਨਾਲ ਜਿਹੜਾ ਇਕਨੋਮੀ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪਿਆ ਹੈ। ਜੀ, ਬਿਲਕੁਲ। ਇਕਨੋਮੀ ਦੀ ਵਿੱਚ ਗੱਲ ਕਰਦੇ ਜਾਈਏ ਤਾਂ ਆਪਾਂ ਜਿੱਦਾਂ ਚਾਈਨੀਜ਼
ਪ੍ਰੋਡਕਟਸ ਦੀ ਇਹ ਗੱਲ ਕਰ ਰਹੇ ਸੀਗੇ, ਤਾਂ ਵਾਈਟ ਹਾਊਸ ਹੁਣ ਇਹ ਦਾਅਵਾ ਕਰ ਰਿਹਾ ਵੀ ਜਿਹੜੇ ਅਸੀਂ 3 ਗੁਣਾ ਟੈਰਿਫ ਵਧਾਉਣੇ ਆ ਚਾਈਨਾ ਤੋਂ ਆ ਰਹੇ ਮੈਟਲਸ ਦੇ ਉੱਤੇ, ਇਹਦੇ ਨਾਲ ਕਹਿੰਦੇ ਵੀ ਇਨਫਲੇਸ਼ਨ ਦੇ ਉੱਤੇ ਕੋਈ ਇੰਪੈਕਟ ਨਹੀਂ ਪਵੇਗਾ। ਇਹ ਵਾਈਟ ਹਾਊਸ ਦਾਅਵਾ ਕਰ ਰਿਹਾ ਆ। ਬਾਕੀ ਜਿਹੜੇ ਉਹ ਅਸਲ 'ਚ ਕੀ ਹੋਊਗਾ ਇਹ ਤਾਂ ਸਮਾਂ ਜਿਹੜਾ ਉਹ ਦੱਸੂਗਾ। ਸੋ ਇੰਨੀ ਤੇਜ਼ੀ ਦੇ ਨਾਲ ਟੈਰਿਫ ਵਧਾਉਣ ਦੇ ਨਾਲ ਕੀ ਸਟੀਲ ਦੀਆਂ ਫੈਕਟਰੀਜ਼ ਦੇ ਵਿੱਚ ਮੈਨੂਫੈਕਚਰਿੰਗ ਦੇ ਵਿੱਚ ਫਰਕ ਪਊਗਾ, ਪਿੱਛੋਂ ਘੱਟ ਮਟੀਰੀਅਲ ਲੈਣਗੇ ਕੰਪਨੀਆਂ, ਜਾਂ ਫਿਰ ਉਹ ਜਿਹੜਾ ਐਕਸਟਰਾ ਟੈਰਿਫ ਦਾ ਭਾਰ ਆ ਉਹ ਇਵੈਂਚੁਅਲੀ ਕੰਜ਼ਿਊਮਰ ਉੱਤੇ ਜਾਊਗਾ, ਇਹ ਦੇਖਣ ਵਾਲੀ ਗੱਲ ਹੋਊਗੀ। ਵਾਈਟ ਹਾਊਸ ਦੇ ਜਿਹੜੇ ਇਕਨੋਮਿਕ ਐਡਵਾਈਜ਼ਰ ਜੈਰਡ ਬਰਸਟੀਨ, ਉਹਨਾਂ ਨੇ ਜਿਹੜਾ ਇਹ ਕਿਹਾ ਆ, ਕਹਿੰਦੇ ਵੀ ਜੇ ਅਸੀਂ ਐਕਸ਼ਨ ਨਹੀਂ ਲੈਂਦੇ ਤਾਂ ਸਾਡਾ ਜਿਹੜਾ ਆਪਣਾ ਮੈਨੂਫੈਕਚਰਿੰਗ ਸੈਕਟਰ ਆ, ਕ੍ਰਿਟੀਕਲ ਸੈਕਟਰ ਆ, ਉਹ ਰਿਸਕ ਦੇ ਉੱਤੇ ਆ ਜਾਂਦਾ ਵੀ ਉਹ ਆਊਟ ਆਫ ਬਿਜ਼ਨਸ ਜਿਹੜਾ ਹੋ ਸਕਦਾ ਆ। ਸੋ ਕਹਿੰਦੇ ਵੀ ਇਹ ਅਮਰੀਕਾ ਦੀ ਬੈਕਬੋਨ ਆ ਇਕਨੋਮੀ ਦੀ। ਸੋ ਇਸ ਲਈ ਅਮਰੀਕੀ ਜਿਹੜਾ ਸਟੀਲ ਆ ਜਾਂ ਮੈਨੂਫੈਕਚਰਿੰਗ ਆ ਉਸਨੂੰ ਇਸੇ ਤਰੀਕੇ ਦੇ ਨਾਲ ਰੱਖਣਾ ਚਾਹੁੰਦੇ ਆ। ਸੋ ਇਸ ਲਈ ਆਪਾਂ ਵਧਾ ਰਹੇ ਆ ਤੇ ਡੋਮੈਸਟਿਕ ਸਟੀਲ ਪ੍ਰੋਡਕਸ਼ਨ ਦੇ ਉੱਤੇ ਜਿਹੜਾ ਉਹ ਜ਼ੋਰ ਦਿੱਤਾ ਜਾਊਗਾ, ਤੇ ਕਹਿੰਦੇ ਵੀ ਇਸ ਇੰਟਰਵੈਂਸ਼ਨ ਦੇ ਨਾਲ ਇਨਫਲੇਸ਼ਨ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ। ਅਗਲੀ ਖਬਰ ਵੱਲ ਚਲੀਏ। ਕੈਨੇਡਾ ਦੇ ਵਿੱਚ ਜਿਹੜਾ ਅਪ੍ਰੈਲ ਦਾ ਮਹੀਨਾ ਆ, ਇਸ ਨੂੰ ਜੈਨੋਸਾਈਡ ਰਿਮੈਂਬਰੈਂਸ ਕਰਕੇ ਜਾਣਿਆ ਜਾਂਦਾ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਜੋ ਸਿੱਖ ਆ ਬਰੈਂਪਟਨ ਵਾਲੇ ਏਰੀਏ 'ਚ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ, ਉਹ ਪੂਰਾ ਜ਼ੋਰ ਲਾ ਰਹੇ ਆ ਵੀ ਫੈਡਰਲ ਗਵਰਨਮੈਂਟ ਸਿੱਖਾਂ ਦੇ ਉੱਤੇ ਹੋਏ ਜ਼ੁਲਮ ਨੂੰ, ਕਿਉਂਕਿ 40 ਸਾਲ ਹੋ ਗਏ ਸ਼੍ਰੀ ਦਰਬਾਰ ਸਾਹਿਬ 38 ਗੁਰਦੁਆਰਾ ਸਾਹਿਬ ਤੇ ਹੋਰ ਹਜ਼ਾਰਾਂ ਹੀ ਲੋਕਾਂ ਨੂੰ ਜਿਹੜਾ ਕਤਲੇਆਮ ਕੀਤਾ ਗਿਆ, ਉਹਨਾਂ ਦਾ ਜੈਨੋਸਾਈਡ ਕੀਤਾ ਗਿਆ, ਉਸ ਨੂੰ ਫੈਡਰਲ ਲੈਵਲ ਤੇ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਰਿਕੋਗਨਾਈਜ਼ ਕਰਾਉਣਾ ਆ, ਉਹ ਮੁਹਿੰਮ ਜਿਹੜੀ ਆ ਉਹ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਆ। ਹਾਲਾਂਕਿ ਮੈਂ ਦੇਖਿਆ ਵੀ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਆ ਉਹ ਬੜੇ ਇਸ ਟਾਈਮ ਸੁਸਤ ਹੈਗੇ ਆ। 40 ਸਾਲ ਹੋ ਗਏ ਸਿੱਖਾਂ ਦੇ ਉੱਤੇ ਜ਼ੁਲਮ ਹੋਏ ਨੂੰ, ਕੈਨੇਡਾ ਵਾਲੇ ਬਹੁਤ ਐਕਟਿਵ ਹੈਗੇ ਆ। ਕੈਨੇਡਾ ਦੇ ਵਿੱਚ ਸਿੱਖ ਹੈਰੀਟੇਜ ਮੰਥ ਕਰਕੇ ਵੀ ਅਪ੍ਰੈਲ ਦਾ ਮਹੀਨਾ ਜਾਣਿਆ ਜਾਂਦਾ ਆ। 40 ਸਾਲ ਹੋ ਗਿਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ। ਫੈਡਰਲ NDP ਨੇ ਇੱਕ ਕੈਂਪੇਨ ਜਿਹੜੀ ਉੱਥੇ ਸ਼ੁਰੂ ਕੀਤੀ ਹੋਈ ਹੈਗੀ ਆ 1984 ਸਿੱਖ ਜੈਨੋਸਾਈਡ, ਜਿਸ ਨੂੰ ਪਾਰਲੀਮੈਂਟ ਦੇ ਦੁਆਰਾ ਰਿਕੋਗਨਾਈਜ਼ ਕੀਤਾ ਜਾਵੇ। ਉਹਦੇ ਲਈ ਪਟੀਸ਼ਨਸ ਉਹ ਸਾਈਨ ਅਪ ਕਰ ਰਹੇ ਹੈਗੇ ਆ। ਬਰੈਂਪਟਨ ਦੇ ਵਿੱਚ 1,60,000 ਤੋਂ ਵੱਧ ਕਹਿੰਦੇ ਜਿਹੜੇ ਸਿੱਖ ਆ ਉਹ ਰਹਿੰਦੇ ਆ। ਖਾਲਸਾ ਏਡ ਦੇ ਫਾਊਂਡਰ CEO ਰਵੀ ਸਿੰਘ ਵੀ ਉੱਥੇ ਪਹੁੰਚੇ ਹੋਏ ਆ। ਉਹ ਕਹਿੰਦੇ ਵੀ ਮੈਂ 14 ਸਾਲਾਂ ਦਾ ਸੀ 1984 ਦੇ ਵਿੱਚ, ਜਿਸ ਟਾਈਮ ਮੇਰੇ ਖੁਦ ਦੇ ਪਰਿਵਾਰਕ ਮੈਂਬਰ ਐਂਟੀ ਸਿੱਖ ਜੋ ਵਾਇਲੈਂਸ ਹੋਈ ਆ ਇੰਡੀਆ ਦੇ ਵਿੱਚ, ਉਹਦੇ ਵਿੱਚ ਮਾਰੇ ਗਏ ਸੀ। 1,000 ਤੋਂ ਵੱਧ ਲੋਕ ਜੋ ਰੋਜ਼ ਥੀਏਟਰ ਹੈਗਾ ਆ ਉੱਥੇ ਉਹ ਇਕੱਠੇ ਹੋਏ 40ਵੀਂ ਐਨੀਵਰਸਰੀ ਐਂਟੀ ਸਿਕਸ ਵਾਇਲੈਂਸ ਦੇ ਸੰਬੰਧ ਦੇ ਵਿੱਚ, ਜਿਹਦੇ ਨਾਲ ਹਜ਼ਾਰਾਂ ਲੋਕਾਂ ਦਾ ਕਤਲ ਹੋਇਆ ਸੀ। ਬਹੁਤ ਸਾਰੇ ਲੋਕ ਬਰੈਂਪਟਨ 'ਚ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਵੱਡੀ ਗਿਣਤੀ 'ਚ ਰਹਿੰਦੇ ਆ। ਕੱਲਾ ਬਰੈਂਪਟਨ ਨਹੀਂ, ਉਹਦੇ ਆਲੇ ਦੁਆਲੇ ਵੀ ਲੋਕ ਉੱਥੇ ਬਹੁਤ ਪਹੁੰਚੇ ਹੋਏ ਸੀ ਇਸ 40ਵੀਂ ਐਨੀਵਰਸਰੀ ਨੂੰ ਯਾਦ ਕਰਨ ਦੇ ਲਈ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਬੁਲਾਰੇ ਸੀ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਸ ਚੀਜ਼ ਨੂੰ ਭੁੱਲਣ ਨਹੀਂ ਦੇਵਾਂਗੇ, ਜਿਹੜਾ ਜਸਟਿਸ ਆ ਉਹ ਆਪਾਂ ਲੈ ਕੇ ਰਵਾਂਗੇ। ਜਿਹੜੇ ਹੁਣ ਫੈਡਰਲ NDP ਦੇ ਲੀਡਰ ਜਗਮੀਤ ਸਿੰਘ ਆ, ਉਹਨਾਂ ਦੀ ਜਿਹੜੀ ਐਡਵੋਕੇਸੀ ਆ ਉਹ ਗਰੁੱਪ ਇਹ ਲੀਡ ਕਰ ਰਿਹਾ। ਓਨਟਾਰੀਓ ਗਵਰਨਮੈਂਟ ਨੇ ਆਲਰੇਡੀ ਰਿਕੋਗਨਾਈਜ਼ ਕਰ ਦਿੱਤਾ ਸੀ ਜੈਨੋਸਾਈਡ 2017 ਦੇ ਵਿੱਚ। 2018 ਦੇ ਵਿੱਚ ਜਗਮੀਤ ਸਿੰਘ ਹੁਣੀ ਪਾਰਟੀ ਦੇ ਲੀਡਰ ਬਣੇ ਆ ਤੇ ਉਹਨਾਂ ਨੇ ਉਦੋਂ ਵੀ ਕਿਹਾ ਸੀ ਵੀ ਇਸ ਨੂੰ ਫੈਡਰਲ ਲੈਵਲ ਦੇ ਉੱਤੇ ਕਰਨਾ ਚਾਹੀਦਾ ਹੈਗਾ ਆ। ਇਸ ਈਵੈਂਟ ਦੇ ਵਿੱਚ ਉਹਨਾਂ ਦੇ ਭਰਾ ਗੁਰਰਤਨ ਸਿੰਘ ਜੋ ਫਾਰਮਰ MPP ਹੈਗੇ ਬਰੈਂਪਟਨ ਈਸਟ ਤੋਂ, ਉਹਨਾਂ ਨੇ ਵੀ ਜਿੰਨੇ ਅਟੈਂਡੀ ਸੀਗੇ, ਜਿਹੜੇ ਉੱਥੇ ਹਾਜ਼ਰ ਸੀਗੇ, ਉਹਨਾਂ ਨੇ ਕਿਹਾ ਵੀ NDP ਦੀ ਜਿਹੜੀ ਪਟੀਸ਼ਨ ਆ ਪਿਛਲੇ ਹਫ਼ਤੇ ਕੈਨੇਡਾ ਦੇ ਵਿੱਚ ਸਟਾਰਟ ਹੋਈ ਆ, ਜਿਹਦੇ ਵਿੱਚ ਸਟੇਟ ਆਰਗੇਨਾਈਜ਼ਡ ਕਿਲਿੰਗ ਸਪਰੀ ਨੂੰ ਐਜ਼ ਏ ਸਿੱਖ ਜੈਨੋਸਾਈਡ ਜਾਣਿਆ ਜਾਵੇ। CBC ਟੋਰਾਂਟੋ ਨੇ ਵੀ ਜਿਹੜੇ ਆ ਫੈਡਰਲ ਗਵਰਨਮੈਂਟ ਦੇ ਜਿਹੜੇ ਕਮੈਂਟ ਆ ਉਹ ਮੰਗੇ ਹੈਗੇ। ਇਸ ਤੋਂ ਬਿਨਾਂ ਰਵੀ ਸਿੰਘ ਨੇ ਕਿਹਾ ਵੀ ਕੈਨੇਡਾ ਦੇ ਵਿੱਚ ਜੋ ਸਿੱਖ ਐਕਟਿਵਿਸਟ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਕਤਲ ਕੀਤਾ ਗਿਆ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਜੂਨ ਮਹੀਨੇ 'ਚ, ਉਹ ਸਾਡੇ ਲਈ ਇੱਕ ਬੇਕਅਪ ਕਾਲ ਹੈਗੀ ਆ।
ਇਹ ਸਿੱਖ ਕਮਿਊਨਿਟੀ ਨੂੰ ਪ੍ਰਾਈਮ ਮਿਨਿਸਟਰ ਜਿਹੜੇ ਜਸਟਿਨ ਟਰੂਡੋ ਆ, ਉਹਨਾਂ ਦੇ ਉੱਤੇ ਪੂਰਾ ਪ੍ਰੈਸ਼ਰ ਪਾ ਕੇ ਜਿਹੜਾ ਆ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਆ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਾਉਣਾ ਚਾਹੀਦਾ ਹੈਗਾ। ਸੋ ਕੈਨੇਡਾ ਵਾਲੇ ਸਿੱਖ ਅੱਜ ਆਰਟੀਕਲ ਕਾਫੀ ਵੱਡਾ ਇਹ ਜਿਹੜਾ ਛਪਿਆ ਹੈਗਾ, CBC ਨੇ ਛਾਪਿਆ ਆ 1984 ਸਿੱਖ ਜੈਨੋਸਾਈਡ ਦੇ ਸੰਬੰਧ ਦੇ ਵਿੱਚ ਵੀ ਕੈਨੇਡਾ ਦੇ ਸਿੱਖ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਫੈਡਰਲ ਲੈਵਲ ਤੇ ਕੋਸ਼ਿਸ਼ ਕਰ ਰਹੇ ਆ ਵੀ 1984 ਚ ਜੋ ਸਿੱਖਾਂ ਦਾ ਕਤਲੇਆਮ ਹੋਇਆ ਉਸ ਨੂੰ ਜੈਨੋਸਾਈਡ ਗਰਦਾਨਿਆ ਜਾਵੇ। ਇਹ ਬਾਹਰਲੇ ਮੁਲਕਾਂ 'ਚ ਬਹੁਤ ਵਾਰ ਹੁੰਦਾ, ਕਈ ਵਾਰੀ ਜਿਹੜੇ ਭਾਰਤ ਪੱਖੀ ਲੋਕ ਹੁੰਦੇ ਆ ਉਹ ਕਹਿੰਦੇ ਰਹਿੰਦੇ ਦੇਖੋ ਜੀ ਬਾਹਰ ਆ ਕੇ ਇਹਦਾ ਰੌਲਾ ਪਾਉਣ ਦਾ ਕੀ ਫਾਇਦਾ ਹੁੰਦਾ। ਸਰੋਤਿਆਂ ਨੂੰ ਯਾਦ ਹੋਊ ਪਿਛਲੇ ਜਾਂ ਉਹ ਤੋਂ ਪਿਛਲੇ ਸਾਲ ਅਰਮੀਨੀਆ ਦੇ ਵਿੱਚ ਜਦੋਂ 100 ਸਾਲ ਪਹਿਲਾਂ ਜੈਨੋਸਾਈਡ ਹੋਇਆ ਸੀ, ਉਸ ਨੂੰ ਅਮਰੀਕਾ ਦੀ ਫੈਡਰਲ ਸਰਕਾਰ ਨੇ ਵਾਈਟ ਹਾਊਸ ਦੇ ਵਿੱਚ ਜਿਹੜਾ ਰਿਕੋਗਨਾਈਜ਼ ਕੀਤਾ ਸੀ 100 ਸਾਲ ਬਾਅਦ। ਬਿਲਕੁਲ ਜੀ, 100 ਸਾਲ ਦੇ ਉੱਤੇ ਕੀਤਾ ਸੀਗਾ। ਸੋ ਜਿੱਥੇ ਵੀ ਜ਼ੁਲਮ ਹੋਇਆ ਆ ਉਸ ਦੇ ਉਲਟ ਬੋਲਦੇ। ਹੁਣ ਆਪਾਂ ਦੇਖਦੇ ਹੀ ਹਾਂ ਪੈਲਸਤੀਨ ਦੇ ਉਲਟ ਜੋ ਹੋ ਰਿਹਾ, ਲੋਕ ਇੱਥੇ ਪ੍ਰੋਟੈਸਟ ਕਰਦੇ ਹੀ ਪਏ ਆ। ਕੋਈ ਇਜ਼ਰਾਈਲ ਦੇ ਹੱਕ 'ਚ ਕਰ ਰਿਹਾ, ਕੋਈ ਉਲਟ ਕਰ ਰਿਹਾ। ਸੋ ਇਸ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਆ ਉਹ ਚੱਲ ਰਿਹਾ ਹੈ। ਤਾਂ ਸ਼ਰੇਆਮ ਉਦੋਂ ਕਤਲੇਆਮ ਹੋਇਆ ਸੀ ਕਿ ਇਸ ਤਰੀਕੇ ਦੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਜਿਹੜੇ ਉਹ ਹਮਲੇ ਹੋਏ, ਕਿੱਦਾਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਗਿਆ। ਬਾਕੀ ਉਹੀ ਨਹੀਂ, ਬਾਕੀ ਹੋਰ 38 ਤੋਂ ਵੱਧ ਗੁਰੂ ਘਰਾਂ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਆਪਰੇਸ਼ਨ ਉਹਨਾਂ ਨੇ ਉੱਥੇ ਕੀਤੇ, ਜਿਹੜੇ ਹਮਲੇ ਕੀਤੇ। ਸੋ ਸਿੱਖਾਂ ਦੇ ਦਿਲਾਂ ਨੂੰ ਜਿਹੜਾ ਉਹਨਾਂ ਨੇ ਬੁਰੀ ਤਰ੍ਹਾਂ ਜਿਹੜਾ ਉਹ ਬਲੁੰਦਰਿਆ। ਉਸ ਕਰਕੇ ਤੇ ਨਾਲ ਦੇ ਨਾਲ ਆਏ ਉੱਥੇ ਸ਼ਰਨਾਰਥੀ। ਫਿਰ ਉਸ ਤੋਂ ਬਾਅਦ 'ਚ ਇੰਦਰਾ ਗਾਂਧੀ ਦੇ ਸੋਧੇ ਤੋਂ ਬਾਅਦ 'ਚ ਕਿੰਨੇ ਲੋਕਾਂ ਦੀ ਜਿਹੜੀ ਉਹਨਾਂ ਨੇ ਉੱਥੇ ਜਾਨ ਲਈ, ਇੱਕ ਪਾਸੜ ਜਿਹੜਾ ਉਹ ਕਤਲੇਆਮ ਕੀਤਾ ਗਿਆ। ਸੋ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। 40 ਵਰ੍ਹੇ ਜਿਹੜੇ ਆ ਇਸ ਸਾਲ ਜਿਹੜੇ ਹੋ ਰਹੇ ਆ, 40 ਈਅਰ ਜਿਹੜੀ ਆ ਉਹ ਆ ਰਹੀ ਆ। ਸੋ ਭਾਵਭਿੰਨੀ ਸ਼ਰਧਾਂਜਲੀ ਤੇ ਜ਼ਰੂਰ ਜਿੱਥੇ ਵੀ ਆਪਾਂ ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਜਿਹੜਾ ਉਹ ਕਰਨਾ ਆ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਜੁੜਦੇ ਹਾਂ। ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਜਾਰੀ ਰਹੇਗਾ।
ब्रेक तो बाद एक फिर आप सब का स्वागत है। श्रोते प्रोग्राम चल रहा जी इस टाइम अपडेट अमेरिका। हरजोत सिंह जी जी आਇਆਂ ਨੂੰ स्वागत है। सत श्री अकाल ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਕਰਦੇ ਆ, ਕੈਲੀਫੋਰਨੀਆ ਦਾ ਸ਼ਹਿਰ ਬੇਕਰਸਫੀਲਡ ਇਹ ਪਹਿਲਾਂ ਚਰਚਾ ਦੇ ਵਿੱਚ ਆਇਆ ਸੀ ਜਦੋਂ ਹਾਊਸ ਦੇ ਜਿਹੜੇ ਸਪੀਕਰ ਆ ਉਦੋਂ ਉਹਨਾਂ ਨੂੰ ਲਾਇਆ ਗਿਆ ਸੀ ਉੱਥੋਂ ਦੇ ਆ, ਤੇ ਹੁਣ ਰੀਸੈਂਟਲੀ ਚਰਚਾ 'ਚ ਇਸ ਲਈ ਆ ਰਿਹਾ ਆ ਰਿੱਧੀ ਪਟੇਲ ਨਾਂ ਦੀ ਇੱਕ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਰ, ਉਸ ਨੇ ਬੇਕਰਸਫੀਲਡ ਸਿਟੀ ਕੌਂਸਲ ਜਿਹੜੇ ਮੈਂਬਰਸ ਆ ਉੱਥੇ ਮੀਟਿੰਗ ਦੇ ਦੌਰਾਨ ਉਹਨਾਂ ਨੂੰ ਧਮਕੀਆਂ ਦੇ ਦਿੱਤੀਆਂ, ਜਾਨੋਂ ਮਾਰਨ ਦੀ ਗੱਲ ਵੀ ਜਿਹੜੀ ਉਹ ਆਖ ਦਿੱਤੀ। ਬਹੁਤ ਹੌ ਹੱਲਾ ਜਿਹੜਾ ਆ ਉਸ ਦਿਨ ਪਿਆ। 28 ਸਾਲਾ ਰਿੱਧੀ ਪਟੇਲ ਇੰਨੇ ਕੁ ਗੁੱਸੇ 'ਚ ਸੀਗੀ ਪ੍ਰੋ ਪੈਲਸਟੀਨ ਦੇ ਹੱਕ ਦੇ ਵਿੱਚ ਵੀ ਉਸ ਨੇ ਜਿਹੜੇ ਸਿਟੀ ਦੇ ਮੇਅਰ ਤੇ ਨਾਲ ਜਿਹੜੇ ਸਿਟੀ ਦੇ ਕੌਂਸਲ ਮੈਂਬਰਸ ਆ ਜਿੰਨੇ ਵੀ ਉੱਥੇ ਬੈਠੇ ਸੀ ਉਹਨਾਂ ਸਾਰਿਆਂ ਨੂੰ ਇਹ ਕਹਿ ਦਿੱਤਾ ਵੀ ਇਹ ਵੀ ਉਹ ਦਿਨ ਦੂਰ ਨਹੀਂ ਵੀ ਜਦੋਂ ਕੋਈ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਮਾਰ ਦਊਗਾ, ਵੀ ਮੈਂ ਇੰਤਜ਼ਾਰ ਕਰ ਰਹੀ ਹਾਂ ਵੀ ਕਦੋਂ ਗੁਇਲਟੀਨ ਆਊਗਾ, ਜਿਹੜਾ ਫਰਾਂਸ ਦੇ ਵਿੱਚ ਸਿਰ ਧੜ ਦੇ ਨਾਲੋਂ ਅਲੱਗ ਕਰਨ ਵਾਲਾ ਜਿਹੜਾ ਇੱਕ ਔਜ਼ਾਰ ਹੁੰਦਾ ਸੀ, ਵੀ ਉਹਦੇ ਨਾਲ ਜਿਹੜਾ ਤੁਹਾਨੂੰ ਜਿਹੜਾ ਉਹ ਮਾਰ ਦਿੱਤਾ ਜਾਊਗਾ। ਉਸ ਤੋਂ ਬਾਅਦ ਦੇ ਵਿੱਚ ਬੇਕਰਸਫੀਲਡ ਦੀ ਮੇਅਰ ਕੈਰਨ ਗੋ ਉਹਨਾਂ ਨੇ ਇਸ ਚੀਜ਼ ਦਾ ਨੋਟਿਸ ਲਿਆ ਤੇ ਉਸ ਤੋਂ ਬਾਅਦ 'ਚ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅਦਾਲਤ ਵਿੱਚ ਪਹੁੰਚੀ ਰਿੱਧੀ ਪਟੇਲ ਜਦ ਪੇਸ਼ੀ ਉਹਦੀ ਹੋ ਰਹੀ ਸੀ, ਸਵਾਲ ਜਵਾਬ ਉਹਨੂੰ ਹੋ ਰਹੇ ਸੀ ਤਾਂ ਰੋਂਦੀ ਬਾਅਦ ਦੇ ਵਿੱਚ ਨਜ਼ਰ ਆਈ ਸੀਗੀ। ਸੋ ਮਰਡਰ ਦੇ ਜਿਹੜੇ ਚਾਰਜਿਸ ਆ, ਥ੍ਰੈਟ ਕਰਨ ਦਾ ਮਰਡਰ ਦੇ ਜਿਹੜੇ ਚਾਰਜਿਸ ਆ ਉਹਦੇ ਜਿਹੜੇ ਚਾਰਜਿਸ ਇਸ ਉੱਤੇ ਲੱਗੇ ਸੀਗੇ। ਪਰ ਹੁਣ ਲੇਟੈਸਟ ਖਬਰ ਜਿਹੜੀ ਇਹ ਆ ਰਹੀ ਆ ਕੱਲ੍ਹ ਦੀ ਵੀ ਰਿੱਧੀ ਪਟੇਲ ਦੀ ਪਹਿਲਾਂ ਤਾਂ ਬੇਲ ਆ ਉਹ ਘਟਾ ਕੇ $5 ਲੱਖ ਕਰ ਦਿੱਤੀ ਗਈ ਤੇ ਬਾਅਦ ਦੇ ਵਿੱਚ ਚੈੱਕ ਕੀਤਾ ਗਿਆ ਤਾਂ ਉਹ ਜੇਲ੍ਹ ਦੇ ਵਿੱਚ ਨਹੀਂ ਸੀਗੀ। ਸੋ ਟਿਊਜ਼ਡੇ ਦੀ ਕੋਰਟ ਹੀਅਰਿੰਗ ਦੇ ਵਿੱਚ ਇਹ ਆਖਿਆ ਗਿਆ, ਜੱਜ ਨੇ ਕਿਹਾ ਵੀ ਆਪਣਾ ਪਾਸਪੋਰਟ ਤੂੰ ਵਾਪਸ ਕਰ, ਸੂਬਾ ਤੂੰ ਛੱਡ ਕੇ ਨਹੀਂ ਜਾ ਸਕਦੀ ਤੇ ਤੇਰੇ ਜਿਹੜੇ ਆ ਉਹ ਗਿੱਟੇ ਦੇ ਵਿੱਚ ਜਿਹੜੀ GPS ਮੋਨੀਟਰਿੰਗ ਆ ਉਹ ਪਾਈ ਜਾਵੇਗੀ। ਸੋ ਇਹ ਸਾਰਾ ਕੁਛ ਜਿਹੜਾ ਉਹ ਦੇਖਿਆ ਗਿਆ ਆ ਤੇ ਜੱਜ ਜਿਹੜੇ ਡੇਵਿਡ ਵੋਲਫ ਆ
ਉਹਨਾਂ ਨੇ ਜਿਹੜੇ ਇਸ ਨੂੰ ਜਿਹੜਾ ਉਹ ਸਵਾਲ ਕੀਤੇ ਆ। ਕਹਿੰਦੇ ਵੀ ਇਹ ਨਹੀਂ ਆ ਵੀ ਤੁਸੀਂ ਜਿਹਨੂੰ ਮਰਜ਼ੀ ਜਾਨੋਂ ਮਾਰਨ ਦੀ ਧਮਕੀ ਦਿਓ ਤਾਂ ਯੂ ਵਿਲ ਗੈਟ ਅਵੇ ਵਿਦ ਇਟ। ਇਹ ਸਾਰਾ ਕੁਝ ਜਿਹੜਾ ਉਹ ਨਹੀਂ ਹੋ ਸਕਦਾ। $1 ਮਿਲੀਅਨ ਦੀ ਪਹਿਲੋਂ ਬੇਲ ਇਸ ਦੀ ਰੱਖੀ ਗਈ ਸੀ ਤੇ ਹੁਣ ਦੁਬਾਰਾ ਅਦਾਲਤ ਵਿੱਚ ਅਗਲੇ ਹਫ਼ਤੇ ਇਸ ਦੀ ਪੇਸ਼ੀ ਹੋਵੇਗੀ। 16 ਦੇ ਕਰੀਬ ਜਿਹੜੇ ਆ ਉਹ ਫੈਲਨੀ ਦੇ ਚਾਰजेस ਰਿਧੀ ਪਟੇਲ ਦੇ ਉੱਤੇ ਲਾਏ ਗਏ ਸੀ। 28 ਸਾਲਾਂ ਦੀ ਰਿਧੀ ਪਟੇਲ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੀ ਕਮਿਊਨੀਕੇਸ਼ਨ ਡਾਇਰੈਕਟਰ ਵੱਲੋਂ ਕੰਮ ਕਰਦੀ ਹੈ ਤੇ ਉਸ ਜੌਬ ਤੋਂ ਵੀ ਉਸ ਦੀ ਜਿਹੜੀ ਆ ਛੁੱਟੀ ਕਰ ਦਿੱਤੀ ਗਈ ਆ। ਇਸੇ ਤਰ੍ਹਾਂ ਯੂਨਾਈਟਿਡ ਫਰੰਟ ਲਿਬਰੇਸ਼ਨ ਜੋ ਪੈਲਸਤੀਨੀਅਨ ਗਰੁੱਪ ਪ੍ਰੋਟੈਸਟ ਕਰਦਾ ਸੀ, ਉਹਨਾਂ ਨੇ ਵੀ ਕਿਹਾ ਵੀ ਅਸੀਂ ਜੋ ਰਿਧੀ ਪਟੇਲ ਦੇ ਕਮੈਂਟ ਹੈਗੇ ਆ ਉਸ ਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਵਾਇਲੈਂਸ ਆ ਉਹਦੇ ਅਗੇਂਸਟ ਆ। ਰਿਧੀ ਪਟੇਲ ਜਦ ਕੋਰਟ 'ਚ ਪੇਸ਼ ਹੋਈ ਸੀ ਉਸਨੇ ਨਾਟ ਗਿਲਟੀ ਦਾ ਪਲੀਆ ਕੀਤਾ ਸੀ। ਜੱਜ ਥੋੜਾ ਨਰਮ ਲੱਗਦਾ ਸੀ, ਸੋ ਜੱਜ ਕਹਿੰਦਾ ਵੀ ਠੀਕ ਆ, ਗੁੱਸੇ ਦੇ ਵਿੱਚ ਤੂੰ ਇੰਨਾ ਕੁਝ ਕਹਿ ਗਈ ਆ, ਪਰ ਇਹ ਕਹਿਣਾ ਨਹੀਂ ਚਾਹੀਦਾ ਹੈਗਾ। ਇਹ ਲੋਕਾਂ ਦੀ ਜ਼ਿੰਦਗੀ ਦਾ ਖਤਰਾ ਹੁੰਦਾ, ਏਦਾਂ ਕਿਸੇ ਨੂੰ ਤੁਸੀਂ ਜਿਹੜਾ ਆ ਥ੍ਰੈਟ ਨਹੀਂ ਦੇ ਸਕਦੇ ਹੈਗੇ। ਪ੍ਰੋਸੀਕਿਊਟਰ ਜਿਹੜੇ ਸੀਗੇ ਕੈਨ ਰਸਲ, ਉਹ ਕਹਿੰਦੇ ਸੀ ਵੀ ਬੇਲ ਨਹੀਂ ਹੋਣੀ ਚਾਹੀਦੀ, ਇਹ ਐਕਸਟ੍ਰੀਮ ਥ੍ਰੈਟ ਆ ਪਬਲਿਕ ਸੇਫਟੀ ਨੂੰ, ਸਪੈਸ਼ਲੀ ਜਿਹੜੇ ਇਹਨੇ ਇਦਾਂ ਦੇ ਕਮੈਂਟ ਜਿਹੜੇ ਉਹ ਕੀਤੇ ਆ। ਜਿਹੜਾ ਉਹਦਾ ਅਟਰਨੀ ਸੀਗਾ ਡਿਪਟੀ ਪਬਲਿਕ ਡਿਫੈਂਡਰ ਜੇਕਬ ਈਵਨਸ, ਉਹਨੇ ਇਸ ਮਾਮਲੇ ਵਿੱਚ ਰਿਡਕਸ਼ਨ ਦੀ ਜਿਹੜੀ ਉਹ ਮੰਗ ਕੀਤੀ ਸੀ ਤੇ ਬਾਅਦ ਦੇ ਵਿੱਚ ਜਿਹੜੀ ਰਿਧੀ ਪਟੇਲ ਆ ਇਹ ਜਿਹੜੀ ਪ੍ਰੋਬੇਸ਼ਨ ਦੀਆਂ ਟਰਮਸ ਅਦਾਲਤ ਦੁਆਰਾ ਲਾਈ ਗਈਆਂ ਆ ਉਸ ਨੂੰ ਮੰਨ ਗਈ ਆ। ਔਰ ਜਿਹੜੇ ਜੱਜ ਵਾਲਪ ਉਹਨਾਂ ਨੇ ਨੋਟ ਕੀਤਾ ਵੀ ਇਹਦੀ ਕੋਈ ਪਹਿਲਾਂ ਕ੍ਰਿਮੀਨਲ ਰੈਕਡ ਤਾਂ ਨਹੀਂ ਸੀਗਾ ਤੇ ਨਾ ਹੀ ਇਹ ਕੋਈ ਫਾਇਰ ਆਰਮ ਓਨ ਕਰਦੀ ਆ। ਸੋ ਉਹਨਾਂ ਨੇ ਜਿਹੜੀ ਕਾਫੀ ਇਸ ਦੇ ਵਿੱਚ ਨਰਮੀ ਜਿਹੜੀ ਉਹ ਦਿਖਾਈ ਹੈਗੀ ਆ। ਪਟੇਲ ਉਹਨਾਂ ਲੋਕਾਂ ਦੇ ਵਿੱਚ ਸੀਗੀ ਜਿਹੜੀ ਕੌਂਸਲ ਦੇ ਮੂਹਰੇ ਰੈਜ਼ੋਲੂਸ਼ਨ ਪਾਸ ਕਰਨ ਦੀ ਮੰਗ ਕਰ ਰਹੀ ਸੀ ਵੀ ਗਾਜ਼ਾ ਦੇ ਵਿੱਚ ਜਿਹੜਾ ਉਹ ਸੀਜ਼ ਫਾਇਰ ਹੋਵੇ, ਪਰ ਤੈਸ਼ ਦੇ ਵਿੱਚ ਗੁੱਸੇ 'ਚ ਇੰਨਾ ਕੁ ਜ਼ਿਆਦਾ ਜਿਹੜਾ ਉਹ ਆ ਗਈ, ਉਹ ਕਹਿੰਦੀ ਵੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਮਾਰ ਦੇਣਾ ਆ। ਸੋ ਹੁਣ ਤੱਕ ਕਹਿੰਦੇ ਵੀ ਪਹਿਲਾਂ ਵੀ ਜਿਹੜੇ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਰਸ ਨੇ ਕਈ ਮੀਟਿੰਗਸ ਆ ਉਹਨਾਂ ਨੂੰ ਇੰਟਰਪਟ ਉੱਥੇ ਕੀਤਾ ਆ, ਕਿਉਂਕਿ ਉੱਥੋਂ ਦੀ ਜਿਹੜੀ ਕਾਉਂਸਲ ਆ ਸੀਜ਼ ਫਾਇਰ ਰੈਜ਼ੋਲੂਸ਼ਨ ਆ ਉਹ ਅਜੇ ਤੱਕ ਪਾਸ ਨਹੀਂ ਕਰ ਰਹੀ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਰਿਧੀ ਪਟੇਲ ਦਾ ਜਿਹੜਾ ਬੜਬੋਲਾਪਨ ਤੇ ਜਿਹੜਾ ਗੁੱਸੇ ਦੇ ਵਿੱਚ ਜੋ ਇਹਨੇ ਧਮਕੀਆਂ ਦਿੱਤੀਆਂ, ਆਪਣੀ ਵੀ ਕੁੜੀ ਜਿਹੜੀ ਮਨਪ੍ਰੀਤ ਆ ਉਹ ਸਿਟੀ ਕੌਂਸਲ ਦੇ ਉੱਤੇ ਉੱਥੇ ਉਹ ਬੈਠਦੀ ਆ। ਸੋ ਸਾਰੇ ਜਾਣੇ ਉੱਥੇ ਮੌਜੂਦ ਸੀਗੇ ਤੇ ਸਾਰਿਆਂ ਨੂੰ ਸ਼ਰੇਆਮ ਮਾਰਨ ਦੀ ਧਮਕੀ ਤੋਂ ਬਾਅਦ 'ਚ ਇਸ ਨੂੰ ਜਿਹੜੇ 16 ਕਾਊਂਟ ਦੇ ਵਿੱਚ ਅੰਦਰ ਕੀਤਾ ਗਿਆ ਸੀ ਤੇ ਹੁਣ ਇਵੈਂਚੁਅਲੀ ਬਾਹਰ ਆ। ਇਹ ਨਰਮੀ ਕਿੱਥੇ ਕੁ ਕੰਮ ਆਊਗੀ ਕਿ ਨਹੀਂ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ। ਪੈਲਸਤੀਨੀਅਨ ਦੀ ਗੱਲ ਕਰਦੇ ਜਾਈਏ, ਪ੍ਰੋ ਇਜ਼ਰਾਈਲ ਜਿਹੜੇ ਗਰੁੱਪ ਹੈਗੇ ਆ ਉਹਨਾਂ ਨੇ ਮਿਲੀਅਨਸ ਆਫ ਡਾਲਰ ਇਕੱਠੇ ਕੀਤੇ ਆ ਵੀ ਕਾਂਗਰਸ ਦੇ ਵਿੱਚ ਜਿਹੜੇ ਪ੍ਰੋਗਰੈਸਿਵ ਕੁਝ ਕਾਂਗਰਸ ਦੇ ਮੈਂਬਰਸ ਆ, ਜਿਨ੍ਹਾਂ ਦੇ ਵਿੱਚ ਰਸ਼ੀਦਾ ਤਲੇਬ ਆ, ਇਲਹਾਨ ਉਮਾਰ ਆ, ਸਮਰ ਲੀ ਆ ਤੇ ਕੌਰੀ ਬੁਸ਼ ਆ, ਇਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਆ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਹਰਾਇਆ ਜਾ ਸਕੇ। ਰਸ਼ੀਦਾ ਤਲੈਬ ਜੋ ਆ ਉਹ ਪੈਲਸਤੀਨੀਅਨ ਮੂਲ ਦੀ ਆ। ਜੋ ਪੈਲਸਤੀਨੀਅਨ ਗਾਜ਼ਾ ਦੇ ਵਿੱਚ ਵਾਪਰਿਆ ਉਹਦੇ ਅਗੇਂਸਟ ਉਹ ਕਾਫੀ ਓਪਨਲੀ ਬੋਲਦੀ ਹੈਗੀ ਆ ਤੇ ਇਸ ਤੋਂ ਬਿਨਾਂ ਇਲਹਾਨ ਉਮਾਰ ਵੀ ਜੋ ਮਿਨੇਸੋਟਾ ਤੋਂ ਹੈਗੀ ਆ, ਸਮਰ ਲੀ ਪੈਂਸਿਲਵੇਨੀਆ ਤੋਂ ਆ, ਉਹ ਸਾਰੇ ਬੋਲਦੇ ਆ। ਸੋ ਇੱਕ ਬਹੁਤ ਵੱਡਾ ਜਿਹੜਾ ਪ੍ਰੋ ਇਜ਼ਰਾਈਲ ਲੌਬਿੰਗ ਗਰੁੱਪ ਹੈਗਾ, ਅਮਰੀਕਨ ਇਜ਼ਰਾਈਲ ਪਬਲਿਕ ਅਫੇਅਰ ਕਮੇਟੀ APEC, ਉਹਨਾਂ ਨੇ ਕਹਿੰਦੇ $100 ਮਿਲੀਅਨ ਦੇ ਕਰੀਬ ਇਕੱਠਾ ਕੀਤਾ ਆ। ਇਹਨਾਂ ਜਿਹੜੇ 5-6 ਮੈਂਬਰਸ ਹੈਗੇ ਆ ਇਹਨਾਂ ਨੂੰ ਹਰਾਇਆ ਜਾ ਸਕੇ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ। ਬੋਮੈਨ ਇੱਕ ਨਿਊਯਾਰਕ ਕਾਂਗਰਸਮੈਨ ਤੇ ਪ੍ਰੋਗਰੈਸਿਵ ਹੈਗਾ, ਉਹਨਾਂ ਦੀ ਜਿਹੜੀ ਕੈਂਪੇਨ ਆ ਉਹ ਕਾਫੀ ਇਸ ਟਾਈਮ ਟਫ ਹੈਗੀ ਆ। ਉਸਨੇ 3.6 ਮਿਲੀਅਨ ਜੋ ਉਹਨਾਂ ਦੇ ਅਗੇਂਸਟ ਇੱਕ ਬੰਦਾ ਆ ਜਾਰਜ ਲੈਟੀਮਰ, ਉਸਨੇ ਇਨਕਰੀਜ਼ ਕਰ ਲਿਆ ਹੈਗਾ, ਆਪਣੀ ਫੰਡ ਰੇਜ਼ਿੰਗ ਕਰ ਲਈ ਆ। ਮਜ਼ੂਰੀ ਦੇ ਕਾਂਗਰਸ ਵੂਮਨ ਜੋ ਕੋਰੀ ਬੁਸ਼ ਆ, ਉਹਨਾਂ ਦੇ ਜਿਹੜੇ ਚੈਲੰਜਰ ਆ ਵੇਸਲੇ ਬੈਲ, ਉਹਨਾਂ ਨੇ ਵੀ ਕਾਫੀ ਜ਼ਿਆਦਾ ਅਮਾਊਂਟ ਉਹਨਾਂ ਦੇ ਮੁਕਾਬਲੇ ਇਕੱਠਾ ਕੀਤਾ ਹੈਗਾ। ਸੋ ਹੁਣ ਤੁਸੀਂ ਦੇਖੋ ਵੀ ਜਿਹੜੇ ਲੋਕ ਕਈ ਵਾਰੀ ਆਪਾਂ ਨੂੰ ਵੀ ਕਹਿੰਦੇ ਆ ਵੀ ਬਾਹਰ ਜਾ ਕੇ ਤੁਸੀਂ ਕੀ ਰੌਲਾ ਪਾਉਂਦੇ ਰਹਿੰਦੇ ਹੈਗੇ ਆ, ਆਪਣੇ ਮੁਲਕਾਂ 'ਚ ਬੈਠੋ। ਜਿਹੜੇ ਹੁਣ ਪ੍ਰੋ ਇਜ਼ਰਾਈਲ ਗਰੁੱਪ ਆ ਉਹਨੇ $100 ਮਿਲੀਅਨ ਇਕੱਠਾ ਕੀਤਾ ਤੇ ਜਿਹੜੇ ਇਜ਼ਰਾਈਲ ਦੇ ਉਲਟ ਲੋਕ ਬੋਲਦੇ ਆ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਜਿਹੜਾ ਇੱਥੇ ਹਰਾਣਾ ਹੈਗਾ ਆ। ਸੋ ਇਸ ਤਰ੍ਹਾਂ ਇੱਕ ਬਹੁਤ ਵੱਡੀ ਵੇਵ ਜਿਹੜੀ ਆ ਹੁਣ ਇਹ ਚੱਲ ਰਹੀ ਹੈਗੀ ਆ। ਜੀ,
ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਆਉਂਦੇ ਆ ਤੇ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਕੁਛ ਹਰਜੋਤ ਸਿੰਘ ਜੀ ਅਪਡੇਟ ਕਰਦੇ ਜਾਈਏ, ਇਰਾਨ ਇਜ਼ਰਾਈਲ ਦਾ ਜਿਹੜਾ ਚੱਲ ਰਿਹਾ, ਇਰਾਨ ਨੇ ਜੋ ਹਮਲਾ ਕੀਤਾ ਸੀ ਉਸ ਦੇ ਵਿੱਚ ਕਹਿੰਦੇ ਵੀ ਹਿਜ਼ਬੁੱਲਾ ਵਾਲਿਆਂ ਨੇ ਵੀ ਹੁਣ ਸਾਥ ਦਿੱਤਾ ਹੈ। ਇਜ਼ਰਾਈਲ ਦੀਆਂ ਜਿਹੜੀਆਂ ਨਿਊਜ਼ ਏਜੰਸੀਜ਼ ਰਿਪੋਰਟ ਕਰ ਰਹੀਆਂ ਆ
ਵੀ ਕੁਛ ਕੁ ਜਿਹੜੀਆਂ ਉਹਨਾਂ ਦੇ ਦੁਆਰਾ ਸਿੱਟੀਆਂ ਗਈਆਂ ਪ੍ਰੋਜੈਕਟਾਈਲਾਂ ਉਹ ਇਜ਼ਰਾਈਲ ਦੇ ਵਿੱਚ ਡਿੱਗੀਆਂ, ਜਿੱਥੇ 18 ਜਾਣੇ ਜਿਹੜੇ ਉਹ ਜ਼ਖਮੀ ਹੋਏ ਦੱਸੇ ਜਾਂਦੇ ਆ। ਉਧਰ ਯੂਐਸ ਦੇ ਨਾਲ ਜਿਹੜੇ ਸਾਥੀ ਮੁਲਕ ਆ ਉਹਨਾਂ ਦੇ ਦੁਆਰਾ ਈਰਾਨ ਦੇ ਉੱਤੇ ਨਵੀਆਂ ਸੈਂਕਸ਼ਨਸ ਆ ਉਹ ਲਾਉਣ ਜਾ ਰਹੇ ਹੈਗੇ ਆ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ ਉਹਨਾਂ ਨੇ ਕੱਲ ਜਿਹੜਾ ਉਹ ਦੱਸਿਆ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਉਹ ਕੰਮ ਕਰ ਰਹੇ ਆ ਆਪਣੇ ਸਾਥੀ ਮੁਲਕਾਂ ਦੇ ਨਾਲ, ਤੇ ਤਹਿਰਾਨ ਦਾ ਜਿਹੜਾ ਰਿਟੈਲੀਟਰੀ ਅਟੈਕ ਸੀਗਾ, ਜਵਾਬੀ ਕਾਰਵਾਈ ਉਹਨਾਂ ਨੇ ਜਿਹੜੀ ਕੀਤੀ ਸੀ, ਉਸ ਦੇ ਬਦਲੇ ਹੁਣ ਉਹਨਾਂ ਨੂੰ ਭੁਗਤਾਨ ਜਿਹੜਾ ਉਹ ਕਰਨਾ ਪਊਗਾ। ਉਧਰ ਇਹ ਜਿਹੜਾ ਖਬਰਾਂ ਜਿਹੜੀਆਂ ਗਾਜ਼ਾ ਤੋਂ ਕੁਛ ਇਹ ਵੀ ਆ ਰਹੀਆਂ ਆ, ਮਾੜੀਆਂ ਖਬਰਾਂ ਆ ਰਹੀਆਂ। 4000 ਐਂਬਰੀਓਜ਼ ਕਹਿੰਦੇ ਆ ਵੀ ਉਹ ਇੱਕ ਹਮਲੇ ਦੇ ਵਿੱਚ, ਸਟ੍ਰਾਈਕ ਦੇ ਵਿੱਚ ਗਾਜ਼ਾ ਫਰਟੀਲਿਟੀ ਕਲੀਨਿਕ ਦੇ ਵਿੱਚ ਡਿਸਟਰੋਏ ਹੋ ਚੁੱਕੇ ਆ। ਹੁਣ ਤੱਕ ਯੂਐਨ ਦੇ ਮੁਤਾਬਕ 10,000 ਔਰਤਾਂ ਗਾਜ਼ਾ ਦੇ ਵਿੱਚ ਮਰ ਚੁੱਕੀਆਂ ਆ। ਸਾਬਕਾ ਜਿਹੜਾ ਮਸਾਦ ਦਾ ਸਪਾਈ ਦਾ ਚੀਫ ਆ ਉਹ ਕਹਿ ਰਿਹਾ ਵੀ ਇਜ਼ਰਾਈਲ ਇਹ ਵੀ ਆਪਸ਼ਨਸ ਖੁੱਲੀਆਂ ਰੱਖ ਰਿਹਾ ਆ ਵੀ ਈਰਾਨ ਦੀਆਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਜ਼ ਆ ਉਹਨਾਂ ਉੱਤੇ ਵੀ ਸਟ੍ਰਾਈਕ ਕੀਤੀ ਜਾ ਸਕਦੀ ਆ, ਉਹਨਾਂ ਤੇ ਵੀ ਹਮਲਾ ਕੀਤਾ ਜਾ ਸਕਦਾ ਆ। ਉਧਰ ਇੱਕ ਯੂਐਸ ਨੇਵੀ ਦਾ ਜਿਹੜਾ ਸ਼ਿਪ ਜੋ ਗਾਜ਼ਾ ਵੱਲ ਨੂੰ ਰਾਹਤ ਸਮੱਗਰੀ ਲਈ ਜਾ ਰਿਹਾ ਸੀ, ਉਹਦੇ ਇੰਜਨ ਰੂਮ ਵਿੱਚ ਅੱਗ ਲੱਗਣ ਕਰਕੇ ਉਸ ਨੂੰ ਵਾਪਸ ਜਿਹੜਾ ਆ ਉਹ ਮੁੜਨਾ ਪਿਆ। USNS ਸੈਕੰਡ ਲੈਫਟੀਨੈਂਟ ਜੌਨ ਪੀ ਬੋਬੋ ਉਹਨਾਂ ਨੇ ਜਿਹੜੇ ਕਰੂ ਮੈਂਬਰਸ ਆ ਉਹਨਾਂ ਨੇ ਇਹ ਫਾਇਰ ਜਿਹੜੀ ਆ ਉਹ ਰਿਪੋਰਟ ਕੀਤੀ ਸੀ। ਮੈਡੀਟਰੇਨੀਅਨ ਸੀ ਦੇ ਵਿੱਚ ਇਹ ਜਿਹੜਾ ਵੈਸਲ ਆ ਯੂਐਸ ਦਾ ਨੇਵੀ ਸ਼ਿਪ ਆ ਉੱਥੇ ਜਾ ਰਿਹਾ ਸੀ। ਹਰਜ਼ੋਗ ਦੇ ਨਾਲ ਜਿਹੜਾ ਉੱਥੇ ਦੇ ਪ੍ਰੈਜ਼ੀਡੈਂਟ ਆ ਇਜ਼ਰਾਈਲ ਦੇ, ਉਹਦੇ ਨਾਲ ਯੂਕੇ ਦੇ ਫੋਰਨ ਮਿਨਿਸਟਰ ਜੋ ਹੈਗੇ ਆ ਡੇਵਿਡ ਕੈਮਰੋਨ, ਉਹਨਾਂ ਦੀ ਮੀਟਿੰਗ ਹੋਈ ਆ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਲੱਗਦਾ ਆ ਵੀ ਇਜ਼ਰਾਈਲ ਵਾਲੇ ਈਰਾਨ ਨੇ ਜੋ ਅਟੈਕ ਕੀਤਾ ਸੀ ਉਸ ਨੂੰ ਰਿਸਪੌਂਡ ਕਰਨਗੇ। ਉਸੇ ਟਾਈਮ ਦੇ ਉੱਤੇ ਜਰਮਨ ਦੇ ਫਾਈਨੈਂਸ ਮਿਨਿਸਟਰ ਜਿਹੜੇ ਫੋਰਨ ਮਿਨਿਸਟਰ ਵੀ ਆ ਉਹ ਵੀ ਉੱਥੇ ਪਹੁੰਚੇ ਹੈਗੇ ਆ ਇਜ਼ਰਾਈਲ ਦੇ ਵਿੱਚ। ਤੇ ਸਿਚੁਏਸ਼ਨ ਹਜੇ ਲੱਗਦਾ ਨਹੀਂ ਠੰਡੀ ਪਈ ਹੈਗੀ ਆ, ਕਿਉਂਕਿ ਅਮਰੀਕਾ ਵਾਲਿਆਂ ਨੇ ਵੀ ਕਿਹਾ ਸੀ ਵੀ ਜਿਹੜੀ ਆ ਕਿਸੇ ਤਰ੍ਹਾਂ ਦੀ ਜਿਹੜੀ ਆ ਇਸ ਜੋ ਲੜਾਈ ਇਹਨੂੰ ਵਧਾਇਆ ਨਾ ਜਾਵੇ, ਪਰ ਜੇ ਇਜ਼ਰਾਈਲ ਵਾਲੇ ਇੱਕ ਵਾਰੀ ਫਿਰ ਅਟੈਕ ਕਰਦੇ ਆ ਤਾਂ ਮਿਡਲ ਈਸਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਕਾਫੀ ਜਿਹੜੀ ਚੇਂਜ ਹੋਊਗੀ। ਬਹੁਤ ਸਾਰੇ ਯੂਰਪੀਅਨ ਮੁਲਕ ਜਿਹੜੇ ਆ ਉਹ ਸੈਂਕਸ਼ਨਸ ਈਰਾਨ ਦੇ ਅਗੇਂਸਟ ਲਾਉਣ ਦੀ ਕੋਈ ਗੱਲ ਕਰਦੇ ਆ ਤੇ ਅਮਰੀਕਾ ਵਾਲੇ ਵੀ ਕਰਦੇ ਆ, ਤੇ ਨਾਲ ਦੀ ਨਾਲ ਉਹ ਇਹ ਕਹਿ ਰਹੇ ਆ ਵੀ ਜਿਹੜਾ ਹਮਾਸ ਆ ਉਸ ਨੂੰ ਜਿਹੜਾ ਈਰਾਨ ਆ ਹਰ ਤਰ੍ਹਾਂ ਦੀ ਸਪੋਰਟ ਕਰਦਾ, ਉਹ ਸਪੋਰਟ ਜਿਹੜੀ ਆ ਉਹ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਆ, ਉਹ ਸਪੋਰਟ ਬੰਦ ਹੋਣੀ ਚਾਹੀਦੀ ਹੈਗੀ ਆ। ਜਰਮਨ ਇਜ਼ਰਾਈਲ ਦਾ ਬੜਾ ਤਕੜਾ ਐਲਾਈ ਆ, ਇਸੇ ਤਰ੍ਹਾਂ US ਤੇ UK ਇਹ ਸਾਰੇ ਮੁਲਕ ਜਿਹੜੇ ਆ ਇਜ਼ਰਾਈਲ ਦੇ ਬਹੁਤ ਵਧੀਆ ਦੋਸਤ ਹੈਗੇ ਆ। US ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਨੇ ਵੀ ਅਨਾਉਂਸਮੈਂਟ ਕੀਤੀ ਸੀ ਜਿਸ ਟਾਈਮ ਦੇ ਉੱਤੇ ਟ੍ਰੇਜਰ ਸੈਕਟਰੀ ਜੈਨਟ ਜੈਲਨ ਨੇ ਇੱਕ ਮੀਟਿੰਗ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਯੂਰਪੀਅਨ ਯੂਨੀਅਨ ਦੇ ਸਾਰੇ ਮੁਲਕਾਂ ਨਾਲ ਮਿਲ ਕੇ ਈਰਾਨ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਹੋਰ ਲਾਈਆਂ ਜਾਣ। ਜੀ ਬਿਲਕੁਲ। ਮੰਗਲਵਾਰ ਦੀ ਸ਼ਾਮ ਨੂੰ ਬ੍ਰੌਂਕਸ ਨਿਊਯਾਰਕ ਦੇ ਵਿੱਚ ਸ਼ੂਟਿੰਗ ਜਿਹੜੀ ਉਹ ਹੋਈ ਆ। ਕਹਿੰਦੇ ਵੀ 2 ਸਕੂਟਰਸ ਜਿਹੜੇ ਆਪਾਂ ਅਕਸਰ ਦੇਖਦੇ ਹਾਂ ਵੱਡੇ ਸ਼ਹਿਰਾਂ ਦੇ ਵਿੱਚ ਸਕੂਟਰ, ਇਲੈਕਟ੍ਰਿਕ ਸਕੂਟਰ ਆ, ਉਹਨਾਂ ਦੇ ਉੱਤੋਂ ਜਿਹੜੀ ਇਹ ਸ਼ੂਟਿੰਗ ਕੀਤੀ ਗਈ ਹੈ, ਜਿਸ ਵਿੱਚ 3 ਜਾਣੇ ਜ਼ਖਮੀ ਹੋਏ ਆ ਤੇ 1 ਜਾਣੇ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਵੀ ਹੁਣ ਤੱਕ ਨਿਊਯਾਰਕ ਸਿਟੀ ਦੇ ਵਿੱਚ ਹੀ ਇਸ ਸਾਲ ਦੇ ਵਿੱਚ 9500 ਸਕੂਟਰ ਉਹਨਾਂ ਨੂੰ ਜ਼ਬਤ ਕੀਤਾ ਗਿਆ ਆ। 2500 ਜਿਹੜੇ ਉਹ ਇਕੱਲੇ ਬ੍ਰੌਂਕਸ ਦੇ ਇਲਾਕੇ ਦੇ ਵਿੱਚੋਂ ਸੀਗਾ। ਸੋ ਇਹ ਜਿਹੜਾ ਇਸ ਟਾਈਮ ਸਾਹਮਣੇ ਜਿਹੜਾ ਉਹ ਆਈ ਹੈਗੀ ਆ। ਸੋ ਕਹਿੰਦੇ ਵੀ ਇੱਕ ਜਿਹੜਾ ਚੌਥਾ ਬੰਦਾ, ਜਿਹੜੇ 4 ਜਣਿਆਂ ਤੇ ਗੋਲੀ ਚੱਲੀ ਸੀ, 29 ਸਾਲਾਂ ਦਾ ਬੰਦਾ ਸੀ ਜਿਹਦੀ ਛਾਤੀ ਦੇ ਵਿੱਚ ਗੋਲੀ ਲੱਗਣ ਕਰਕੇ ਉਸ ਦੀ ਮੌਤ ਹੋਈ ਆ। ਤਕਰੀਬਨ 10 ਗੋਲੀਆਂ ਇਸ ਸ਼ੂਟ ਆਊਟ ਦੇ ਵਿੱਚ ਚੱਲੀਆਂ ਜੀ। ਤੇ ਨਾਲ ਹੀ ਬਿਲਕੁਲ ਜੀ, ਖਬਰਾਂ ਸਮਾਪਤ ਤੋਂ ਪਹਿਲਾਂ ਦੱਸਦੇ ਜਾਈਏ ਜਿਹੜਾ ਆਪਾਂ ਦੱਸ ਰਹੇ ਸੀਗੇ ਵੀ ਆਹ ਵਾਲਾ ਵੀਕ ਲਾਸਟ ਵੀਕ ਨਹੀਂ ਆ ਜਿਹੜੇ ਰੈਫਲ ਡਰਾ ਦਾ, ਇਨਫੈਕਟ ਇਸ ਨੂੰ 1 ਵੀਕ ਹੋਰ ਆਪਾਂ ਅੱਗੇ ਵਧਾ ਦਿੱਤਾ ਆ। ਸੋ ਇਹ ਅਗਲੇ ਵੀਕ ਤੱਕ ਜਿਹੜਾ ਉਹ ਹੋਊਗਾ। ਕੱਲ ਨੂੰ ਜਿਹੜਾ ਰੈਫਲ ਡਰਾ ਨਿਕਲਣਾ ਆ 11:70 AM ਦੇ ਜਿਹੜੇ ਸੁਣਨ ਵਾਲਿਆਂ ਦਾ, ਉਹਨਾਂ ਨੂੰ ਬੇਨਤੀ ਆ ਵੀ ਭਾਈ ਜੇ ਅਜੇ ਤੱਕ ਤੁਸੀਂ ਆਪਣੇ ਡਰਾ ਦੇ ਵਿੱਚ ਨਾਮ ਐਡ ਨਹੀਂ ਕਰਾਇਆ, ਤੁਸੀਂ ਕਾਲ ਕਰੋ ਸਟੂਡੀਓ ਦੇ ਵਿੱਚ ਨੰਬਰ 408-272-5200 ਦੇ ਉੱਤੇ, ਤੇ ਕੱਲ ਵੀਰਵਾਰ ਨੂੰ 10 ਤੋਂ 11:30 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਫਿਰ ਤੀਸਰਾ ਜਿਹੜਾ ਡਰਾ ਆ ਉਹ ਕੱਢਿਆ
ਜਾਵੇਗਾ। ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਜਿੱਥੇ ਵੀ ਤੁਸੀਂ 1170 AM ਸੁਣ ਰਹੇ ਆ, ਤੁਸੀਂ ਆਪਣਾ ਨਾਮ ਲਿਖਵਾਉਣਾ ਆ, ਫੋਨ ਨੰਬਰ ਲਿਖਵਾਉਣਾ ਆ, ਸ਼ਹਿਰ ਲਿਖਾਉਣਾ ਆ, ਤੇ ਫਿਰ ਜਿਹੜੇ ਆ ਕੱਲ 5 ਲੱਕੀ ਡਰਾ ਜਿਹੜੇ ਫਿਰ ਕੱਢੇ ਜਾਣਗੇ। ਸੋ ਬੇਨਤੀ ਆ ਵੀ ਹੁਣ ਜਿਹੜੀਆਂ ਕਾਲਸ ਆ ਉਹ ਤੁਸੀਂ ਕਰੋ ਤੇ ਤੀਜੇ ਲੱਕੀ ਡਰਾ ਦੇ ਵਿੱਚ ਉਹ ਤੁਸੀਂ ਹਿੱਸਾ ਲਓ। ਤੇ ਇਨਫੈਕਟ ਇਹ ਸਾਰਿਆਂ ਦੀ ਜਿਹੜਾ ਜੋਸ਼ੋ ਖਰੋਸ਼ ਨੂੰ ਦੇਖਦੇ ਹੋਏ 3 ਦੀ ਥਾਂ ਤੇ 1170 ਦੇ 4 ਲੱਕੀ ਡਰਾ ਜਿਹੜੇ ਆ ਉਹ ਹੁਣ ਕੱਢੇ ਜਿਹੜੇ ਉਹ ਜਾਣਗੇ। ਸੋ ਇੱਕ ਡਰਾ ਹੋਰ ਜਿਹੜਾ 1170 ਦਾ ਉਹ ਆਪਾਂ ਐਡ ਕੀਤਾ ਆ। ਬਾਕੀ ਜਿਹੜੇ ਹੈਗੇ ਆ ਸਟੇਸ਼ਨਸ ਦੇ ਉਹਨਾਂ ਦੇ ਡਰਾ ਫਿਰ ਉਸ ਤੋਂ ਬਾਅਦ ਦੇ ਵਿੱਚ ਸ਼ੁਰੂ ਕੀਤੇ ਜਾਣਗੇ। ਕਿਉਂਕਿ ਰਿਸਪੌਂਸ ਬਹੁਤ ਆਇਆ ਇਸ ਵਾਰੀ, ਇਸ ਕਰਕੇ ਅਸੀਂ ਵਧਾ ਰਹੇ ਹਾਂ 408 272 5200। ਇਸ ਤੋਂ ਬਾਅਦ ਆਪਾਂ ਬਾਕੀ ਸਟੇਸ਼ਨਾਂ ਦੇ ਵੀ ਕਰਾਂਗੇ ਤੇ ਫਿਰ ਇੱਕ ਗ੍ਰੈਂਡ ਪ੍ਰਾਈਜ਼ ਜਿਹੜਾ ਬਹੁਤ ਹੀ ਸੋਹਣਾ ਹੋਊਗਾ ਉਹ ਕੱਢਿਆ ਜਾਊਗਾ। ਤੇ ਤੁਸੀਂ ਹੁਣ ਕਾਲ ਕਰ ਸਕਦੇ ਹੋ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ 408 272 5200 4082725200। ਤੇ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਸਭ ਨੂੰ ਪਿਆਰ, ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।